ਧਰਮਿੰਦਰ ਪ੍ਰਧਾਨ है, कोऑर्डनरी बंदा नहीं है। भगवान मोहन भागवत तो बाद नंबर 2 मैन और इनू ਤਾਂ ਰੱਖਿਆ ਹੀ ਉਹਨਾਂ ਨੇ ਉਹ ਐਜੂਕੇਸ਼ਨ ਸਿਸਟਮ ਦੇ ਵਿੱਚ ਐਜੂਕੇਸ਼ਨ ਦਾ ਭਗਵਾਕਰਨ ਕਰਨ ਲਈ ਹੈ ਔਰ ਉਹ ਬੜੀ ਕਾਮਯਾਬੀ ਨਾਲ ਕਰ ਰਿਹਾ ਸੀ। RSS ਬਹੁਤ ਚੰਗੀ ਤਰ੍ਹਾਂ ਸਮਝਦੀ ਹੈ ਕਿ ਭਾਈ ਜੇ ਤੁਸੀਂ ਐਜੂਕੇਸ਼ਨ ਸਿਸਟਮ ਬਦਲਦੇ ਹੋ, ਕਿਉਂਕਿ ਇੰਡੀਅਨ ਕਨਸਟੀਟਿਊਸ਼ਨ ਦੇ ਵਿੱਚ ਐਜੂਕੇਸ਼ਨ ਸਿਸਟਮ ਸਟੇਟ ਸਬਜੈਕਟ ਹੈ, ਸੋ ਇਸ ਦੇ ਥੱਲੇ ਉਹਨਾਂ ਨੇ ਇਸ ਢੰਗ ਦੇ ਨਾਲ ਸੈਂਟਰ ਨੇ ਆਪਰੇਟ ਕੀਤਾ ਹੈ ਯੂਨੀਵਰਸਿਟੀਜ਼ ਦੇ ਰਾਹੀਂ ਸਿਲੇਬਸ ਸਟੈਂਡਰਡ ਬਣਾਉਣ ਦੇ ਨਾਂ ਥੱਲੇ। ਇਹ ਸਭ ਸਟੇਟਾਂ ਨੇ ਆਲਮੋਸਟ ਤਮਿਲਨਾਡੂ ਜਾਂ ਇੱਕ ਅੱਧੀ ਕਿਸੇ ਹੋਰ ਨੂੰ ਛੱਡ ਕੇ ਸਰੈਂਡਰ ਕਰ ਦਿੱਤਾ ਹੋਇਆ। ਪੀਸਫੁਲ ਡੈਮੋਨਸਟ੍ਰੇਟਰਸ ਦੇ ਉੱਤੇ ਟੀਅਰ ਗੈਸ ਔਰ ਲਾਠੀ ਚਾਰਜ ਔਰ ਪੈਲਟ ਗਨਸ ਦਾ ਇਸਤੇਮਾਲ ਕੀਤਾ ਗਿਆ। ਬਿਹਾਰ ਸਰਕਾਰ ਨੇ ਵੀ ਐਲਾਨ ਕੀਤਾ ਸੀ ਕਿ ਅਸੀਂ ਸਾਰੀਆਂ FIR ਪ੍ਰੋਟੈਸਟਰਸ ਦੇ ਅਗੇਂਸਟ ਵਾਪਸ ਲਵਾਂਗੇ, ਪਰ ਕੋਈ ਉਹਦੇ ਚੋਂ ਵਾਪਸ ਕੀ ਲੈਣਾ, ਹੋਰਨਾਂ ਨੂੰ ਫੜਿਆ ਜਾ ਰਿਹਾ। ਔਰ BJP ਰੂਲਡ ਵੈਸਟ ਬੰਗਾਲ ਦੇ ਵਿੱਚ ਵੀ ਕਾਫੀ ਜਿਹੜਾ ਪੁਲਿਸ ਦਾ ਜ਼ਬਰ ਹੈ ਉਹ ਸਾਹਮਣੇ ਆ ਰਿਹਾ। RSS ਦੇ ਥੱਲੇ ਸਾਰਾ ਐਜੂਕੇਸ਼ਨ ਸਿਸਟਮ ਹੈ। ਹੁਣ ਜੇ ਰਾਮ ਮੰਦਰ ਚੰਦਾ ਚੋਰੀ ਦਾ ਗੱਲ ਹੈ, ਉਹ ਸਾਰੀ ਮੈਨੇਜਮੈਂਟ RSS ਦੀ ਹੈ। ਸੋ ਮਤਲਬ ਜਦੋਂ ਨੀਟ ਪੇਪਰ ਜਿਹੜੇ ਸੈਂਟਰਲ ਸਰਵਿਸਿਜ਼ ਮੈਡੀਕਲ ਕਾਲਜਿਸ ਨਾਲ ਸੰਬੰਧਿਤ ਜਾਂ UG ਦੇ ਨਾਲ ਸੰਬੰਧਿਤ ਨੇ, ਮਤਲਬ ਇਹ ਹੈ ਕਿ ਪੇਪਰ ਤੁਹਾਡੇ ਕੋਲ ਹੈ, ਤੁਹਾਡੇ ਆਪਣੇ ਬੱਚੇ ਜਿਹੜੇ ਨੇ RSS ਦੇ ਔਰ ਦੂਜੇ ਹਿੰਦੂ ਤੋਂ ਵੀ, ਉਹਨਾਂ ਨੂੰ ਤੁਸੀਂ ਜਿਹੜਾ ਉਹ ਦੇ ਰਹੇ ਹੋ ਪੇਪਰ, ਔਰ ਉਹ ਲਿਖ ਕੇ ਉਹ ਅਫਸਰ ਬਣਨਗੇ, ਉਹੀ ਜਿਹੜੇ ਪਾਲਿਸੀ ਮੇਕਰ ਨੇ। ਫਿਰ ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦੇਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84। TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ ਅਰਜ਼। ਮੈਂ ਤੁਹਾਡੀ ਹੋਸਟ ਨੀਲਮ ਖੁਰਦ TV84 ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਦੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦਾ ਮਿਸ਼ਨ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂ ਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ, ਸੋਹਣੇ, ਸਿਆਣੇ, ਸੁਨੱਖੇ TV84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮः। ਹੋਰ ਸਭ ਵੀਰਾਂ ਭੈਣਾਂ ਨੂੰ ਆਦਾਬ ਅਰਜ਼। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਧੰਨਵਾਦ ਜੀ ਡਾਕਟਰ ਸਾਹਿਬ। ਅੱਜ 27 ਜੁਲਾਈ 2026 12 ਸਾਵਰ ਨਾਨਕਸ਼ਾਹੀ ਸੰਮਤ 558 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ ਆ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਵਰਫਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV84 ਤੇ ਜਾਂ ਫੇਸਬੁੱਕ ਤੇ ਜੁੜੇ ਹੋਏ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ ਸਬਸਕ੍ਰਾਈਬ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਤੁਸੀਂ ਇਸ ਨੂੰ ਦੇਖ ਸਕਦੇ ਹੋ। ਸੋ ਹੁਣ ਆਪਾਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਔਰ ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਆਸ ਕਰਦੇ ਹਾਂ ਜਿਹੜਾ ਤੁਹਾਡਾ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਰਿਆ ਹੋਏਗਾ। ਸੋ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਹਮੇਸ਼ਾ ਤਰ੍ਹਾਂ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਸਟਾਕਟਨ ਕੈਲੀਫੋਰਨੀਆ ਤੋਂ ਸਰਦਾਰ ਗੁਲਵਿੰਦਰ ਸਿੰਘ ਪਿੰਦਾ ਜੀ ਹੋਰਾਂ ਵੱਲੋਂ। ਸੋ ਇਹਨਾਂ ਨੇ TV84 ਦੀ ਵੱਧ ਤੋਂ ਵੱਧ ਸਪੋਰਟ ਕਰਨ ਲਈ ਕਿਹਾ ਔਰ ਖਾਲਸਾ ਦੀ ਪ੍ਰਾਪਤੀ ਤੇ ਸਿੱਖ ਕੌਮ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਹੈ। ਸੋ ਅਸੀਂ ਵੀਰ ਗੁਲਵਿੰਦਰ ਸਿੰਘ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੱਧ ਤੋਂ ਵੱਧ ਪ੍ਰੋਗਰਾਮ ਨੂੰ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984 ਸਿਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਹੁਣ ਆਪਾਂ ਵਿਊਅਰਸ ਆਪਣੇ
ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ। ਜਿਸ ਤਰ੍ਹਾਂ ਕਿ ਅੱਜ ਦਾ ਲੀਡ ਸੈਗਮੈਂਟ ਹੈ, ਕਾਂਗਰਸ ਜਨਤਾ ਪਾਰਟੀ ਦਾ ਜੰਤਰ ਮੰਤਰ ਰੋਡ ਤੇ ਜਿਹੜਾ ਦਿੱਲੀ ਤੇ ਰੋਸ ਵਿਖਾਵਾ ਹੈ ਉਹ ਖਤਮ ਹੋ ਗਿਆ, ਕਿਉਂਕਿ ਐਜੂਕੇਸ਼ਨ ਮਿਨਿਸਟਰ ਧਰਮਿੰਦਰ ਪ੍ਰਧਾਨ ਨੇ ਅਸਤੀਫਾ ਦੇ ਦਿੱਤਾ ਹੈ। ਵਿਦਿਆਰਥੀਆਂ ਲਈ ਭਾਵੇਂ ਇਹ ਇੱਕ ਬਹੁਤ ਵੱਡੀ ਜਿੱਤ ਹੈ, ਲੇਕਿਨ ਹੁਣ ਬੀਜੇਪੀ ਨੇ ਬਦਲਾ ਲਊ ਕਾਰਵਾਈਆਂ ਵੀ ਸ਼ੁਰੂ ਕਰ ਦਿੱਤੀਆਂ ਹਨ। ਸਿੱਖਾਂ ਨੇ ਇਸ ਐਜੀਟੇਸ਼ਨ ਦੌਰਾਨ ਆਪਣੀ ਨਿਸ਼ਕਾਮ ਸੇਵਾ ਕਰਕੇ ਬੜੀ ਵਾਵਾ ਖੱਟੀ ਹੈ, ਪਰ ਹੁਣ ਸਿੱਖਾਂ ਨੂੰ ਹਿੰਦੂਤਵੀਆਂ ਵੱਲੋਂ ਨਿਸ਼ਾਨੇ ਤੇ ਰੱਖਿਆ ਗਿਆ ਹੈ। ਸੋ ਇਸ ਸੰਬੰਧੀ ਜਿਹੜੀ ਹੈ ਬਾਕੀ ਵਿਚਾਰ ਦੇ ਨਾਲ ਜਿਹੜੀ ਬੀਬੀ ਅਮਨਜੋਤ ਕੌਰਾਂ ਦੀ ਜਿਹੜੀ ਲਿਖਤ ਹੈ ਉਹ ਵੀ ਆਪਾਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਗੁਲਵਿੰਦਰ ਸਿੰਘ ਪਿੱਦਾ, ਜਿਹੜੇ ਸਟਾਕਟਨ ਕੈਲੀਫੋਰਨੀਆ ਨਿਵਾਸੀ ਨੇ, ਉਹਨਾਂ ਦਾ ਸ਼ੁਕਰੀਆ ਅਦਾ ਕਰਨਾ ਚਾਹੁੰਦੇ ਹਾਂ। ਅੱਛਾ, ਇਹ ਵੀ ਸਾਡੇ ਉਹਨਾਂ ਸਾਥੀਆਂ 'ਚ ਸ਼ਾਮਲ ਨੇ ਜਿਨ੍ਹਾਂ ਨੇ ਸਾਡੇ ਨਾਲ 1990 ਦੀ ਸ਼ੁਰੂਆਤ ਤੋਂ ਹੀ ਜਿਹੜਾ ਸਾਥ ਦਿੱਤਾ ਹੈ। ਇੱਕ ਕਾਮਯਾਬ ਬਿਜ਼ਨਸਮੈਨ ਵੀ ਨੇ, ਗੁਰਦੁਆਰਾ ਸਾਹਿਬ ਦੀ ਮੈਨੇਜਮੈਂਟ ਦੇ ਵਿੱਚ ਵੀ ਮੁੱਖ ਭੂਮਿਕਾ ਇਹਨਾਂ ਦੀ ਰਹੀ ਹੈ। ਜਿਹੜਾ ਇਤਿਹਾਸਕ ਗੁਰਦੁਆਰਾ ਸਟਾਕਟਨ ਦਾ, ਪੈਸੀਫਿਕ ਕੋਸਟ ਖਾਲਸਾ ਦੀਵਾਨ ਸੁਸਾਇਟੀ ਸਟਾਕਟਨ, ਖਾਲਿਸਤਾਨ ਦੇ ਮੁੱਦੇ ਤੇ ਮੁਕੰਮਲ ਕਲੈਰਿਟੀ ਹੈ। ਔਰ ਸਟਾਕਟਨ ਦਾ ਗੁਰਦੁਆਰਾ ਸਾਹਿਬ ਉਹਨਾਂ ਪ੍ਰਮੁੱਖ ਗੁਰਦੁਆਰਾ ਸਾਹਿਬਾਨ 'ਚੋਂ ਹੈ ਜਿੱਥੇ ਜਦੋਂ ਇਤਿਹਾਸਕ ਕਹਿੰਦੇ ਆ ਗਦਰੀ ਬਾਬਿਆਂ ਦੇ ਨਾਲ ਜੁੜਿਆ ਹੋਇਆ ਇਤਿਹਾਸ ਹੈ, ਪਰ ਉਸ ਦੇ ਨਾਲ ਨਾਲ ਖਾਲਿਸਤਾਨ ਦੀਆਂ ਐਕਟੀਵਿਟੀਜ਼ ਦਾ ਵੀ ਕੇਂਦਰ ਹੈ। ਔਰ ਸਟਾਕਟਨ ਗੁਰਦੁਆਰਾ ਸਾਹਿਬ ਸਭ ਤੋਂ ਪਹਿਲਾਂ ਨਿਸ਼ਾਨ ਸਾਹਿਬ ਦੇ ਨਾਲ ਖਾਲਿਸਤਾਨ ਦਾ ਝੰਡਾ ਵੀ ਝੁਲਾਇਆ ਗਿਆ, ਜਿਹੜਾ ਕਿ ਲਗਾਤਾਰਤਾ ਦੇ ਨਾਲ ਇੱਕ ਇਰੀਟੈਂਟ ਹੈ ਇੰਡੀਅਨ ਸਿਸਟਮ ਦੇ ਲਈ। ਇਸ ਲਈ ਜਿਹੜਾ ਇੰਡੀਅਨ ਆਪਰੇਸ਼ਨ ਜਿਹਦਾ ਬਹੁਤ ਸਾਰਾ ਹਿੱਸਾ ਹਾਰਡ ਬਾਲ ਰਾਹੀਂ ਐਕਸਪੋਜ਼ ਹੋਇਆ ਹੈ, ਉਸ ਤੋਂ ਪਹਿਲਾਂ ਵੀ FBI ਨੇ ਕਾਰਵਾਈਆਂ ਕੀਤੀਆਂ। ਸੋ ਕਿਸੇ ਨਾ ਕਿਸੇ ਢੰਗ ਨਾਲ ਸਟਾਕਟਨ ਦੀ ਮੈਨੇਜਮੈਂਟ ਦੇ ਵਿੱਚ ਦਖਲਅੰਦਾਜ਼ੀ ਕਰਕੇ ਉਸ ਦੇ ਪੰਥਕ ਏਜੰਡੇ ਨੂੰ ਹਾਰਮ ਕਰਨ ਦੀ ਲਾਈਨ, ਕਿਉਂਕਿ ਸਾਡਾ ਦੁਸ਼ਮਣ ਬਹੁਤ ਚੰਗੀ ਤਰ੍ਹਾਂ ਸਮਝਦਾ ਹੈ ਕਿ ਇਸ ਕਿਸਮ ਦੇ ਜਿਹੜੇ ਜੈਸਚਰ ਨੇ ਜਿਹੜੇ ਕਿ ਖਾਲਿਸਤਾਨ ਦੇ ਕਾਨਸੈਪਟ ਨੂੰ ਹੋਰ ਵੀ ਰੋਸ਼ਨਾਉਂਦੇ ਨੇ, ਉਹ ਕਿੰਨੇ ਖਤਰਨਾਕ ਨੇ। ਸੋ ਗੁਰਵਿੰਦਰ ਸਿੰਘ ਪਿੰਦਾ ਸਾਡੇ ਕੋਰ ਸਪੋਰਟਰ ਨੇ, ਉਹਨਾਂ ਦਾ ਪਰਿਵਾਰ ਵੀ, ਭੈਣ ਜੀ, ਬੱਚੇ ਸਾਰੇ ਹੀ ਜਿਹੜੇ ਨੇ ਉਹ ਬੜੀ ਕਲੈਰਿਟੀ ਦੇ ਨਾਲ ਪੰਥਕ ਸੇਵਾ ਦੇ ਪਿੜ 'ਚ ਨੇ। ਔਰ ਅਸੀਂ ਵੀਰ ਗੁਲਵਿੰਦਰ ਸਿੰਘ ਔਰ ਉਹਨਾਂ ਦੇ ਸਮੁੱਚੇ ਪਰਿਵਾਰ ਦਾ ਧੰਨਵਾਦ ਕਰਦੇ ਹਾਂ। ਜਿਵੇਂ ਅਸੀਂ ਦੱਸਿਆ ਸੀ ਕਿ ਐਤਵਾਰ ਦਾ ਪ੍ਰੋਗਰਾਮ ਗੁਰਦੁਆਰਾ ਗਲੈਨ ਰੌਕ ਨਿਊ ਜਰਸੀ ਸਾਡੇ ਸੰਘਰਸ਼ ਦੇ ਦੋ ਵੱਡੇ ਯੋਧਿਆਂ ਭਾਈ ਗਜਿੰਦਰ ਸਿੰਘ, ਜਿਨ੍ਹਾਂ ਨੇ 42 ਸਾਲ ਜਲਾਵਤਨੀ ਕੱਟੀ 29 ਸਤੰਬਰ 1981 ਤੋਂ ਲੈ ਕੇ ਜੁਲਾਈ ਤੱਕ, ਜੁਲਾਈ 2024 ਜਦੋਂ ਉਹਨਾਂ ਨੇ ਚੜ੍ਹਾਈ ਕੀਤੀ। ਤੇ ਦੂਸਰੇ ਪਾਸੇ ਅਸੀਂ ਹਰਸਿਮਰਨ ਸਿੰਘ ਜਿਹੜੇ ਕੋ-ਫਾਊਂਡਰ ਸਨ ਬਾਕੀਆਂ ਦੇ ਨਾਲ ਦਲ ਖਾਲਸਾ ਦੇ, ਔਰ ਜਨਵਰੀ 1982 ਦੇ ਵਿੱਚ ਉਹਨਾਂ ਦੀ ਗ੍ਰਿਫਤਾਰੀ ਹੋਈ ਸੀ। ਔਰ ਜਦੋਂ ਹਵਾਈ ਯੋਧਿਆਂ ਨੇ ਏਅਰ ਇੰਡੀਆ ਦਾ ਜਹਾਜ਼ ਜਿਹੜਾ ਹੈ ਉਹ ਉਡਾ ਕੇ ਲਾਹੌਰ ਪਹੁੰਚਾਇਆ, ਤੇ ਇਹ ਕਾਰਵਾਈ ਦਲ ਖਾਲਸਾ ਦੀ ਹੈ। ਮੰਗਾਂ ਕੀ ਨੇ, ਇਸ ਸੰਬੰਧੀ ਜਿਹੜੀ ਪ੍ਰੈਸ ਕਾਨਫਰੰਸ ਕਮਰਾ ਨੰਬਰ 42 ਗੁਰੂ ਨਾਨਕ ਨਿਵਾਸ ਦੇ ਵਿੱਚ ਉਹ ਹਰਸਿਮਰਨ ਸਿੰਘ ਹੋਰਾਂ ਨੇ ਕੀਤੀ ਸੀ। ਨਤੀਜੇ ਦੇ ਤੌਰ ਤੇ ਉਹਨਾਂ ਦੇ ਜਿਹੜਾ ਉੱਥੋਂ ਦਾ ਉਦੋਂ ਨਿਕਲ ਗਏ ਸੀ, ਲੇਕਿਨ ਬਾਅਦ ਦੇ ਵਿੱਚ ਉਹਨਾਂ ਦੀ ਗ੍ਰਿਫਤਾਰੀ ਹੋਈ। ਗ੍ਰਿਫਤਾਰੀ ਤੋਂ ਬਾਅਦ ਉਹਨਾਂ ਨੇ ਇਹ ਮਹਿਸੂਸ ਕੀਤਾ, 2-3 ਸਾਲ ਉਹਨਾਂ ਨੇ ਜੇਲ੍ਹ ਕੱਟੀ, ਕਿ ਕੌਮ ਨੂੰ ਬੌਧਿਕ ਪੱਧਰ ਦੇ ਉੱਤੇ ਇੰਟੈਲੈਕਚੁਅਲੀ ਜਿਹੜਾ ਹੈ ਉਹ ਸ਼ਾਰਪ ਹੋਣ ਦੇ ਲਈ ਜ਼ਰੂਰੀ ਹੈ ਕਿ ਖਾਲਿਸਤਾਨ ਪ੍ਰਭੂ ਸਤਾ ਸੰਪੰਨ ਮੁਲਕ, ਅਕਾਲ ਤਖਤ ਦਾ ਜਿਹੜਾ ਰੁਤਬਾ ਹੈ ਮੀਰੀ ਪੀਰੀ ਦਾ, ਇਸ ਸੰਬੰਧੀ ਜਿਹੜਾ ਹੈ ਉਹ ਲਿਟਰੇਚਰ ਪ੍ਰੋਡਿਊਸ ਕੀਤਾ ਜਾਏ। ਸੋ ਉਹਨਾਂ ਨੇ ਅਨੰਦਪੁਰ ਸਾਹਿਬ 'ਚ ਅਕੈਡਮੀ ਬਣਾ ਕੇ ਬਹੁਤ ਸਾਰਾ, ਕਿਉਂਕਿ ਇਹ ਸਾਰੇ ਭਾਈ ਗਜਿੰਦਰ ਸਿੰਘ, ਹਰਸਿਮਰਨ ਸਿੰਘ ਔਰ ਦੂਸਰੇ ਜਿੰਨੇ ਵੀ ਚੰਡੀਗੜ੍ਹ ਬੇਸਡ ਯੰਗਸਟਰਸ ਦਾ ਗਰੁੱਪ ਸੀ, ਇਸ ਸਰ ਕਪੂਰ ਸਿੰਘ ਜਿਹੜੇ ਕਿ ਆਪਣੇ ਡਿਸਮਿਸਲ ਤੋਂ ਬਾਅਦ ਨੌਕਰੀ ਤੋਂ ਚੰਡੀਗੜ੍ਹ ਰਹੇ, ਬਾਅਦ ਦੇ ਜ਼ਿੰਦਗੀ ਦੇ ਅਖੀਰਲੇ ਦਿਨ ਜਦੋਂ ਉਹ ਬਿਮਾਰੀ ਦੀ ਹਾਲਤ ਸਨ, ਫਿਰ ਤਾਂ ਉਹਨਾਂ ਨੇ ਆਪਣੇ ਭਰਾ ਦੇ ਨਾਲ ਸਰ ਗੰਗਾ ਸਿੰਘ ਜਿਹੜੇ ਜਗਰਾਵਾਂ ਦੇ ਨੇੜੇ 3 ਜਾਮਨ ਨਾਂ ਦੇ ਮੁਕਾਮ ਤੇ ਉਹਨਾਂ ਦਾ ਘਰ ਸੀ, ਉੱਥੇ ਅਖੀਰਲਾ ਵਕਤ ਗੁਜ਼ਾਰਿਆ। ਸੋ ਇਹ ਸਾਰੇ ਨੌਜਵਾਨ ਸਰ ਕਪੂਰ ਸਿੰਘ ਹੋਰਾਂ ਦੀ ਪ੍ਰੇਰਨਾ ਸਦਕਾ ਹੀ ਜਿਹੜਾ ਇਸ ਪਾਸੇ ਕਲੈਰਿਟੀ ਦੇ ਨਾਲ
ਕੌਮੀ ਘਰ ਦੇ ਰਸਤੇ ਤੇ ਤੁਰੇ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਜਿਹੜਾ ਈਵਨ ਦਲ ਖਾਲਸਾ ਜਥੇਬੰਦੀ ਦਾ ਨਾਮ ਵੀ ਸਰ ਕਪੂਰ ਸਿੰਘ ਹੋਰਾਂ ਨੇ ਸੁਜੈਸਟ ਕੀਤਾ ਸੀ ਕਿ ਜੇ ਅਸੀਂ ਆਪਣੇ ਇਤਿਹਾਸ ਪਰੰਪਰਾ ਤੋਂ ਜੇ ਅਸੀਂ ਪ੍ਰੇਰਨਾ ਲੈਣੀ ਹੈ ਤੇ ਫਿਰ ਦਲ ਖਾਲਸਾ ਦੀ ਕਮਾਂਡ ਥੱਲੇ, ਜਿਹਨੂੰ ਲੰਬਾ ਵਕਤ ਲਗਭਗ 45 ਸਾਲ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੇ ਲੀਡ ਕੀਤਾ ਹੈ, ਇਹ ਸਾਡੀ ਸਰਬੱਤ ਖਾਲਸਾ ਦਾ ਕਲੈਕਟਿਵ ਲੀਡਰਸ਼ਿਪ ਦਾ ਕਾਨਸੈਪਟ ਵੀ ਹੈ। ਔਰ ਦਲ ਖਾਲਸਾ ਦੀ ਅਗਵਾਈ ਦੇ ਵਿੱਚ ਹੀ ਜਿਸ 'ਚੋਂ 12 ਮਿਸਲਾਂ ਵੀ ਬਣੀਆਂ, ਜਿਹੜਾ ਹੈ 1774 ਦੇ 1699 ਤੋਂ ਬਾਅਦ ਜਿਹੜੀ ਲੜਾਈ ਬਾਬਾ ਬੰਦਾ ਸਿੰਘ ਬਹਾਦਰ ਨੇ ਪਹਿਲਾ ਸਿੱਖ ਰਾਜ 1710 ਦੇ ਵਿੱਚ ਸਥਾਪਿਤ ਕੀਤਾ ਹੈ। ਫਿਰ ਜਿਹੜਾ ਉਹਨਾਂ ਦੀ ਸ਼ਹਾਦਤ ਤੋਂ ਬਾਅਦ ਇੱਕ ਲੰਬਾ ਗੈਪ ਹੈ। ਫਿਰ ਜਿਹੜੀ ਵਾਪਸ ਪਾਵਰ ਸੈਂਟਰਿਕ ਅਕਾਲ ਤਖਤ ਦੇ ਨਾਲ ਜੁੜ ਕੇ ਸਾਡੀਆਂ ਵਿਕਟਰੀਜ਼ ਵੀ ਔਰ ਘੱਲੂਘਾਰਿਆਂ ਦਾ ਦੌਰ ਵੀ ਜਿਹੜਾ ਸ਼ੁਰੂ ਹੁੰਦਾ ਹੈ। ਲੇਕਿਨ ਦਲ ਖਾਲਸਾ ਦੇ ਰੂਪ 'ਚ ਜਿਹਦੇ 'ਚ ਬਾਅਦ 'ਚ 12 ਮਿਸਲਾਂ ਹੋਣ ਚਾਹੀਆਂ, ਲਾਹੌਰ ਜਿਹੜਾ ਉਹ 1762 ਦੇ ਵਿੱਚ ਫਤਿਹ ਕੀਤਾ ਗਿਆ ਔਰ 1783 'ਚ ਦਿੱਲੀ ਫਤਿਹ ਕੀਤੀ ਗਈ। ਸੋ ਇਹਦਾ ਹਿਸਟੋਰੀਕਲ ਜਿਹੜਾ ਪਰਿਖੇਪ ਇਹੀ ਹੈ ਕਿ ਦਲ ਖਾਲਸਾ ਦਾ ਜਿਹੜਾ ਨਾਮ ਵੀ ਜਿਹੜੀ 1970ਵਿਆਂ ਦੇ ਵਿੱਚ ਇਹ ਆਰਗੇਨਾਈਜੇਸ਼ਨ ਚੰਡੀਗੜ੍ਹ ਦੇ ਵਿੱਚ ਐਲਾਨੀ ਗਈ। ਔਰ ਇਸ ਨੂੰ ਕਿਉਂਕਿ ਇਹਨਾਂ ਦੋਨੋਂ ਹੀ ਯੋਧਿਆਂ ਦਾ ਇੱਕ ਆਪਣਾ ਆਪਣਾ ਕੰਟਰੀਬਿਊਸ਼ਨ ਦਾ ਪਾਰਟ ਹੈ। ਭਾਈ ਗਜਿੰਦਰ ਸਿੰਘ ਉਹਨਾਂ ਨੇ ਬਾਗੀਆਨਾ ਉਸ ਦੌਰ ਦੇ ਥੱਲੇ 42 ਸਾਲ ਆਪਣੇ ਜਿਸ ਰਸਤੇ ਨੂੰ ਚੁਣਿਆ, ਸਾਬਤ ਕਦਮਾਂ ਦੇ ਨਾਲ ਉਸ ਰਸਤੇ ਤੇ ਤੁਰੇ। ਔਰ ਇਸੇ ਤਰ੍ਹਾਂ ਹਰਸਿਮਰਨ ਸਿੰਘ ਜਿਹੜੇ ਨੇ ਉਹਨਾਂ ਨੇ ਫਰਵਰੀ 2026 ਦੇ ਵਿੱਚ ਜਿਹੜਾ ਉਹ ਚੜ੍ਹਾਈ ਕੀਤੀ ਹੈ। ਸੋ ਇਹਨਾਂ ਦੀ ਯਾਦ ਨੂੰ ਸਮਰਪਿਤ, ਕਿਉਂਕਿ ਨਿਊ ਜਰਸੀ ਦੇ ਵਿੱਚ ਸਾਡੇ ਵੀਰ ਸਰ ਪ੍ਰਿਤਪਾਲ ਸਿੰਘ ਦਲ ਖਾਲਸਾ ਜਿਹੜੇ ਉਹਨਾਂ ਦਿਨਾਂ ਤੋਂ ਹੀ 70ਵਿਆਂ ਤੋਂ ਇਹਨਾਂ ਸ਼ਖਸੀਅਤਾਂ ਦੇ ਨਾਲ ਜੁੜੇ ਰਹੇ ਔਰ ਉਹਨਾਂ ਨੇ ਐਫਰਟ ਕਰਕੇ ਉਹਨਾਂ ਦੀ ਯਾਦ ਦੇ ਵਿੱਚ ਗੁਰਦੁਆਰਾ ਸਿੰਘ ਸਭਾ ਗਲੈਨ ਰੌਕ ਸਮਾਗਮ ਰੱਖਿਆ ਸੀ ਔਰ ਉਸ 'ਚ ਅਸੀਂ ਪਾਰਟਿਸਿਪੇਟ ਕੀਤਾ। ਦਰਸ਼ਕ ਸਕਰੀਨ ਦੇ ਉੱਤੇ ਪਿਕਚਰਸ ਵੀ ਦੇਖ ਸਕਦੇ ਨੇ। ਉਸ ਦੀਵਾਨ ਦੀ ਮੁਕੰਮਲ ਕਾਰਵਾਈ ਆਉਣ ਵਾਲੇ ਦਿਨਾਂ 'ਚ ਅਸੀਂ ਦਰਸ਼ਕਾਂ ਦੇ ਸਾਹਮਣੇ ਰੱਖਾਂਗੇ। ਔਰ ਇਹ ਸਾਰੇ ਦਾ ਇੱਕ ਖਾਸ ਇਹ ਵੀ ਸੀ ਕਿ ਭਾਈ ਹਰਸਿਮਰਨ ਸਿੰਘ ਉਹਨਾਂ ਦੇ ਪਰਿਵਾਰ ਦੇ ਮੈਂਬਰ, ਜਿਹਦੇ 'ਚ ਉਹਨਾਂ ਦੇ ਕਲੋਜ਼ ਰਿਸ਼ਤੇਦਾਰ, ਉਹ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ। ਉਹਨਾਂ ਨੇ ਆਪਣੀ ਡਾਕਟਰ ਨੇ ਉਹਨਾਂ ਦੇ ਸ਼ਾਇਦ ਭਤੀਜੇ, ਉਹਨਾਂ ਨੇ ਆਪਣੀ ਪ੍ਰੈਜੈਂਟੇਸ਼ਨ ਵੀ ਦਿੱਤੀ। ਸੋ ਇਹ ਜ਼ਰੂਰੀ ਹੈ, ਮੈਂ ਸਮਝਦਾ ਹਾਂ ਕਿ ਜਿੱਥੇ ਜਿਹੜੇ ਇਸ ਰਸਤੇ ਤੁਰਦੇ ਨੇ ਸਿੰਘ, ਉਹਨਾਂ ਦੇ ਵਿੱਚ ਤਾਂ ਇੱਕ ਜਨੂਨ ਹੁੰਦਾ ਹੈ, ਇੱਕ ਇਸ਼ਕ ਹੁੰਦਾ ਹੈ, ਇੱਕ ਮੁਹੱਬਤ ਹੁੰਦੀ ਹੈ। ਲੇਕਿਨ ਕਿਵੇਂ ਪਰਿਵਾਰ ਸਫ਼ਰ ਕਰਦੇ ਨੇ ਔਰ ਇਹ ਅਸੀਂ ਸਮੁੱਚੇ ਸੰਘਰਸ਼ ਦੇ ਕੰਟੈਕਸਟ ਦੇ ਵਿੱਚ ਹੀ ਕਹਿ ਰਹੇ ਹਾਂ। ਸੋ ਇਹ ਜ਼ਰੂਰੀ ਹੈ ਕਿ ਜਦੋਂ ਅਸੀਂ 1.5 ਲੱਖ ਸ਼ਹੀਦ ਸਿੰਘਾਂ ਦੀ ਗੱਲ ਕਰਦੇ ਹਾਂ ਤੇ ਉਦੋਂ ਤੁਸੀਂ ਜੇ ਪਰਿਵਾਰ ਦੇ ਐਵਰੇਜ 5-6 ਜੀਵ, ਹਾਲਾਂਕਿ ਕਈ ਹਾਲਤਾਂ 'ਚ ਤਾਂ ਉਹਨਾਂ ਨੇ ਮਾਮੇ, ਚਾਚੇ, ਤਾਏ ਤੱਕ, ਜੇ ਮੈਂ ਗਲਤ ਨਾ ਹੋਵਾਂ ਤੇ ਬਾਬਾ ਗੁਰਬਚਨ ਸਿੰਘ ਮਾਨੋਚਾਲ ਦੇ ਪਰਿਵਾਰ ਦੇ ਹੀ 20 ਤੋਂ ਜ਼ਿਆਦਾ ਜੀ ਜਿਹੜੇ ਨੇ ਉਹ ਸ਼ਹੀਦ ਕੀਤੇ ਨੇ। ਕਿੰਨਿਆਂ ਨੇ ਸਫ਼ਰ ਕੀਤਾ, ਕਿੰਨੇ ਘਰਾਂ ਨੂੰ ਐਬੈਂਡਨ ਕਰਕੇ ਅੱਗਾ ਪਿੱਛਾ ਜਿਹੜਾ ਜਾ ਕੇ ਰਹਿੰਦੇ ਰਹੇ। ਸੋ ਅੱਜ ਜਦੋਂ ਅਸੀਂ ਆਪਣੇ ਉਸ ਮੰਜ਼ਿਲ ਵੱਲ ਵੱਧ ਰਹੇ ਹਾਂ, ਸਾਨੂੰ ਉਹਨਾਂ ਸਾਰੇ ਹੀ ਜਿਹੜੇ ਪਰਿਵਾਰਾਂ ਨੇ ਜਫਰ ਜਾਲੇ ਨੇ, ਜਿਨ੍ਹਾਂ ਨੇ ਇਸ ਰਸਤੇ ਦੇ ਉੱਤੇ ਤੁਰਦਿਆਂ ਤਕਲੀਫਾਂ ਸਹੀਆਂ ਨੇ, ਉਹਨਾਂ ਨੂੰ ਰੈਕਗਨਾਈਜ਼ ਕਰਨਾ ਬਣਦਾ। ਸੋ ਗਲੈਨ ਰੌਕ ਦੀ ਸੰਗਤ ਵੱਲੋਂ ਵੀ, ਮੈਨੇਜਮੈਂਟ ਵੱਲੋਂ ਵੀ ਇੰਤਹਾ ਪਿਆਰ ਦਿੱਤਾ ਗਿਆ। ਅਸੀਂ ਉਹਨਾਂ ਸਭ ਦਾ ਸ਼ੁਕਰੀਆ ਅਦਾ ਕਰਦੇ ਹਾਂ। ਵੀਕਐਂਡ ਦੀਆਂ ਸਿਆਸੀ ਡਿਵੈਲਪਮੈਂਟਸ, ਕਿਉਂਕਿ ਲਾਸਟ ਸ਼ੋਅ ਅਸੀਂ ਫਰਾਈਡੇ ਕੀਤਾ ਔਰ ਉਦੋਂ ਜੋ ਚੱਲ ਰਿਹਾ ਸੀ ਉਹ ਅਸੀਂ ਸਾਹਮਣੇ ਲਿਆਂਦਾ। ਲੇਕਿਨ ਇਹ ਜਿੰਨਾ ਦਬਾਅ ਔਰ ਪ੍ਰੈਸ਼ਰ ਬਣਦਾ ਚਲਾ ਜਾ ਰਿਹਾ ਸੀ, ਖਾਸ ਤੌਰ 'ਤੇ ਜਦੋਂ ਇੰਟਰਨੈਸ਼ਨਲ ਮੀਡੀਆ, ਔਰ ਕਿਉਂਕਿ ਦਿੱਲੀ ਦੇ ਵਿੱਚ ਘਟਨਾਕ੍ਰਮ ਵਾਪਰ ਰਿਹਾ ਸੀ, ਪੁਲਿਸ ਵੱਲੋਂ ਕੀਤਾ ਗਿਆ ਲਾਠੀ ਚਾਰਜ, ਟੀਅਰ ਗੈਸ, ਔਰ ਫਿਰ ਇਹ ਵੀ ਸਾਹਮਣੇ ਆਇਆ ਕਿ ਭਾਈ ਈਵਨ ਪੈਲਟ ਗਨਸ ਦਾ ਇਸਤੇਮਾਲ ਵੀ ਹੋਇਆ। ਉਹ ਵਿਕਟਮ ਵੀ ਸਾਹਮਣੇ ਆ ਗਏ ਜਿਨ੍ਹਾਂ ਦੇ ਗਨ ਸ਼ਾਟ ਲੱਗੇ ਨੇ, ਕਿਸੇ ਦੀਆਂ ਅੱਖਾਂ ਵੀ ਜਿਹੜੀਆਂ ਉਹਨਾਂ ਦੀ ਰੋਸ਼ਨੀ ਵੀ ਪ੍ਰਭਾਵਿਤ ਹੋਈ। ਸੋ ਇਹ ਜਦੋਂ ਔਰ ਪਾਰਲੀਮੈਂਟ ਦਾ ਮੌਨਸੂਨ ਸੈਸ਼ਨ ਸ਼ੁਰੂ ਹੋਇਆ ਔਰ ਉਹ ਸਾਰੇ ਦੇ ਚੱਲਦੇ ਆ ਆਪੋਜੀਸ਼ਨ ਨੇ ਇਸ ਵਾਰ ਕਾਫੀ ਦਬੰਗ ਰੋਲ ਅਦਾ ਕੀਤਾ
ਔਰ ਦਿੱਲੀ ਦੇ ਪ੍ਰੋਟੈਸਟ 'ਚ ਕਿਉਂਕਿ ਪਹਿਲਾ ਦਿਨ ਤਾਂ ਇੱਕ ਵਾਰ ਪੁਲਿਸ ਨੇ ਖਦੇੜ ਦਿੱਤਾ ਸੀ ਜੋ ਕੁਝ 20 ਜੁਲਾਈ ਦੇ ਮੌਕੇ ਦੇ ਉੱਤੇ ਹੋਇਆ। ਸੋਨਮ ਵਾਂਗਚੁਕ ਨੂੰ 3 ਦਿਨ ਪਹਿਲਾਂ ਚੁੱਕ ਲਿਆ ਸੀ। ਸੋਨਮ ਵਾਂਗਚੁਕ ਨੇ ਬੇਸ਼ੱਕ ਆਪਣਾ ਵਰਤ ਜਾਰੀ ਰੱਖਿਆ ਹਸਪੀਟਲ ਦੇ ਵਿੱਚ, ਲੇਕਿਨ ਇਵੈਂਚੁਅਲੀ ਦੋਨਾਂ ਵਜ਼ੀਰਾਂ ਤੋਂ ਜਿਹੜੇ ਬੀਜੇਪੀ ਦੇ ਨੇ, ਜਤਿੰਦਰ ਸਿੰਘ ਔਰ ਇੱਕ ਹੋਰ, ਉਹਨਾਂ ਤੋਂ ਜੂਸ ਦਾ ਗਲਾਸ ਪੀ ਕੇ ਬਿਨਾਂ ਜਿਹੜੀ ਮੰਗ ਤਾਂ ਮੁੱਖ ਤੌਰ ਤੇ ਇਹੀ ਸੀ ਜਦੋਂ ਇਸ ਸੋਨਮ ਵਾਂਗਚੁਕ ਨੇ ਵੀ ਸ਼ੁਰੂਆਤ ਕੀਤੀ ਆਪਣੇ ਵਰਤ ਦੀ, ਔਰ ਕਾਕਰੋਚ ਜਨਤਾ ਪਾਰਟੀ ਦਾ ਵੀ ਏਜੰਡਾ ਕਿ ਭਾਈ ਧਰਮਿੰਦਰ ਪ੍ਰਧਾਨ ਜਿਹੜਾ ਐਜੂਕੇਸ਼ਨ ਮਿਨਿਸਟਰ ਹੈ, ਜਿਹੜਾ ਜਿਹਦੀ ਕਮਾਂਡ ਥੱਲੇ ਨੀਟ ਐਗਜ਼ਾਮ ਹੁੰਦੇ ਨੇ ਕਿਉਂਕਿ ਸੈਂਟਰ ਹੀ ਕੰਡਕਟ ਕਰਦਾ ਹੈ, ਸਟੇਟਾਂ ਤੋਂ ਤਾਂ ਬਹੁਤ ਸਾਰੀਆਂ ਪਾਵਰਸ ਖੋਹ ਲਈਆਂ ਗਈਆਂ ਨੇ, ਕਿ ਉਹ ਅਸਤੀਫਾ ਦੇ ਕਿਉਂਕਿ ਜਿਸ ਲੈਵਲ ਦੇ ਉੱਤੇ ਇਹ ਪੇਪਰ ਲੀਕ ਹੋਏ ਜਿਹਦੀ ਵਜ੍ਹਾ ਕਰਕੇ 20 ਤੋਂ ਜ਼ਿਆਦਾ ਜਿਹੜੇ ਸਟੂਡੈਂਟਸ ਜਿਨ੍ਹਾਂ ਨੇ ਤਿਆਰੀ ਵੀ ਕੀਤੀ ਸੀ, ਬੇਸ਼ੱਕ ਐਗਜ਼ਾਮ ਦੁਬਾਰਾ ਵੀ ਹੋਏ ਪਰ ਉਸ ਪ੍ਰੈਸ਼ਰ ਨੂੰ ਲੈ ਨਹੀਂ ਸਕੇ ਔਰ ਉਹਨਾਂ ਨੇ ਆਤਮਘਾਤ ਕੀਤਾ। ਔਰ ਇਹ ਸਾਰੇ ਦੇ ਚੱਲਦੇ ਆ ਔਰ ਇਹ ਜਿਹੜਾ ਧਰਮਿੰਦਰ ਪ੍ਰਧਾਨ ਹੈ ਕੋਈ ਆਰਡੀਨਰੀ ਬੰਦਾ ਨਹੀਂ ਹੈ। ਭਗਵਾਨ ਮੋਹਨ ਭਾਗਵਤ ਤੋਂ ਬਾਅਦ ਨੰਬਰ 2 ਮੈਨ, ਔਰ ਇਹਨੂੰ ਤਾਂ ਰੱਖਿਆ ਹੀ ਉਹਨਾਂ ਨੇ ਉਹ ਐਜੂਕੇਸ਼ਨ ਸਿਸਟਮ ਦੇ ਵਿੱਚ ਐਜੂਕੇਸ਼ਨ ਦਾ ਭਗਵਾਕਰਨ ਕਰਨ ਲਈ ਹੈ ਔਰ ਉਹ ਬੜੀ ਕਾਮਯਾਬੀ ਨਾਲ ਕਰ ਰਿਹਾ ਸੀ। ਇਸ ਤੋਂ ਪਹਿਲਾਂ ਜਦੋਂ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਸੀ ਉਦੋਂ ਵੀ ਹਿਊਮਨ ਡਿਵੈਲਪਮੈਂਟ ਮਿਨਿਸਟਰੀ ਦੇ ਤੌਰ ਤੇ ਮੁਰਲੀ ਮਨੋਹਰ ਜੋਸ਼ੀ ਜਿਹੜਾ ਲੰਬਾ ਵਕਤ ਬੀਜੇਪੀ ਪ੍ਰੈਜ਼ੀਡੈਂਟ ਵੀ ਰਿਹਾ ਉਹਨੂੰ ਰੱਖਿਆ ਗਿਆ ਸੀ ਕਿਉਂਕਿ ਆਰਐਸਐਸ ਬਹੁਤ ਚੰਗੀ ਤਰ੍ਹਾਂ ਸਮਝਦੀ ਹੈ ਕਿ ਭਾਈ ਜੇ ਤੁਸੀਂ ਐਜੂਕੇਸ਼ਨ ਸਿਸਟਮ ਬਦਲਦੇ ਹੋ, ਔਰ ਕਿਉਂਕਿ ਇੰਡੀਅਨ ਕਨਸਟੀਟਿਊਸ਼ਨ ਦੇ ਵਿੱਚ ਐਜੂਕੇਸ਼ਨ ਸਿਸਟਮ ਸਟੇਟ ਸਬਜੈਕਟ ਹੈ, ਸੋ ਇਸ ਦੇ ਥੱਲੇ ਉਹਨਾਂ ਨੇ ਇਸ ਢੰਗ ਦੇ ਨਾਲ ਸੈਂਟਰ ਨੇ ਆਪਰੇਟ ਕੀਤਾ ਯੂਨੀਵਰਸਿਟੀਜ਼ ਦੇ ਰਾਹੀਂ ਸਿਲੇਬਸ ਸਟੈਂਡਰਡ ਬਣਾਉਣ ਦੇ ਨਾਂ ਥੱਲੇ ਕਿ ਸਭ ਸਟੇਟਾਂ ਨੇ ਆਲਮੋਸਟ ਤਮਿਲਨਾਡੂ ਜਾਂ ਇੱਕ ਅੱਧੀ ਕਿਸੇ ਹੋਰ ਨੂੰ ਛੱਡ ਕੇ ਸਰੈਂਡਰ ਕਰ ਦਿੱਤਾ ਹੋਇਆ। ਸੋ ਇਹੀ ਕਾਰਨ ਹੈ ਕਿ ਉਹ ਜੋਤਿਸ਼ ਹੋਏ, ਯੋਗਾ ਹੋਏ, ਦੂਸਰੇ ਜੋ ਝੂਠ ਬਿਲਕੁਲ ਇਹਨਾਂ ਦਾ ਜਿਹੜੇ ਸਾਇੰਸ ਨੂੰ ਕਾਊਂਟਰ ਕਰਨ ਵਾਲੀਆਂ ਥਿਊਰੀਆਂ ਨੇ, ਜਿਹਦੇ 'ਚ ਪਲਾਸਟਿਕ ਸਰਜਰੀ ਵੀ ਇੰਡੀਆ 'ਚ ਸ਼ੁਰੂ ਹੋਈ ਔਰ ਗਮਲਿਆਂ 'ਚ ਨਿਆਣੇ ਵੀ ਇਹਨਾਂ ਨੇ, ਟੈਸਟ ਟਿਊਬ ਬੇਬੀਜ਼ ਵੀ ਇਹਨਾਂ ਨੇ ਸ਼ੁਰੂ ਕੀਤੀਆਂ, ਇਹ ਸਭ ਉਹਨਾਂ ਦੇ ਐਜੂਕੇਸ਼ਨ ਸਿਸਟਮ ਦਾ ਭਾਰਤੀ ਪ੍ਰਾਈਡ ਜਾਂ ਭਾਰਤੀ ਗਰਵ ਦੇ ਨਾਂ ਥੱਲੇ ਉਹਦਾ ਹਿੱਸਾ ਹੈ। ਸੋ ਧਰਮਿੰਦਰ ਪ੍ਰਧਾਨ ਜਿਹੜਾ ਉਹ ਮੇਨ ਬੰਦਾ ਹੈ, ਸੋ ਉਹਨਾਂ ਦੇ ਲਈ ਆਰਐਸਐਸ ਦੇ ਲਈ ਵੀ ਪ੍ਰੈਸਟੀਜ ਸੀ। ਪਰ ਮੈਂ ਸਮਝਦਾ ਵੀ ਇੱਕ ਗੱਲ ਜਿਹੜੀ ਬ੍ਰਾਹਮਣਵਾਦੀਆਂ ਤੋਂ ਸਿੱਖਣ ਵਾਲੀ ਹੈ ਉਹ ਕਿ ਕਦੋਂ ਲੋੜ ਪੈਣ ਦੇ ਉੱਤੇ ਗਧੇ ਨੂੰ ਪਿਓ ਕਹਿਣਾ ਤੇ ਕਦੋਂ ਜਦੋਂ ਵਕਤ ਲੰਘ ਜਾਏ ਫਿਰ ਪਿਓ ਨੂੰ ਵੀ ਗਧਾ ਕਹਿ ਦੇਣਾ। ਔਰ ਉਹਨਾਂ ਨੇ ਹਾਲਾਂ ਬਹੁਤਿਆਂ ਨੂੰ ਲੱਗਦਾ ਸੀ ਕਿ ਵੀ ਸਰਕਾਰ ਜਿਹੜੀ ਹੈ ਉਹ ਜਿਵੇਂ ਉਹਨਾਂ ਨੇ ਰਿਐਕਟ ਕੀਤਾ 20 ਜੁਲਾਈ ਦੇ ਪ੍ਰੋਟੈਸਟ ਨੂੰ, ਲੇਕਿਨ ਜਿਸ ਲੈਵਲ ਦੇ ਉੱਤੇ ਬਰਾਡਰ ਪ੍ਰੋਟੈਸਟ ਹੋਏ ਬਿਹਾਰ ਦੇ ਵਿੱਚ ਤਾਂ ਵੱਡੇ ਪੈਮਾਨੇ ਦੇ ਉੱਤੇ ਵਾਇਲੈਂਸ ਵੀ ਹੋਣੀ ਸ਼ੁਰੂ ਹੋਈ ਪੁਲਿਸ ਦੇ ਉੱਤੇ, ਔਰ ਜਿਹੜੀਆਂ ਬੀਜੇਪੀ ਗਵਰਨਡ ਸਟੇਟਸ ਨੇ, ਇਕੱਲਾ ਇਹੀ ਨਹੀਂ ਬੀਜੇਪੀ ਦੇ ਮਿਨਿਸਟਰਾਂ ਦੇ, ਔਰ ਉਹ ਸਾਹਮਣੇ ਵੀ ਆ ਗਿਆ ਕਿ ਅਸਮ ਦੇ ਫਲਾਮ ਮਿਨਿਸਟਰ ਦੀ ਡਾਟਰ ਵੀ ਸ਼ਾਮਲ ਹੋਈ ਪ੍ਰੋਟੈਸਟ ਦੇ ਵਿੱਚ, ਔਰ ਮੱਧ ਪ੍ਰਦੇਸ਼ ਤੋਂ ਵੀ ਹੋਏ ਤੇ ਦੂਜੇ ਉਹਨਾਂ ਨੂੰ ਸਟੇਟਮੈਂਟਾਂ ਜਾਰੀ ਕਰਨੀਆਂ ਪਈਆਂ ਬੀਜੇਪੀ ਲੀਡਰਾਂ ਨੂੰ ਕਿ ਜੀ ਹੁਣ ਬੱਚਿਆਂ ਦੀ ਆਪਣੀ ਮਰਜ਼ੀ ਹੈ ਕਿੱਧਰ ਕੀ ਹੈ। ਪਰ ਇਹ ਇੱਕ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਸੀ ਕਿ ਵੀ ਜਿਹੜੀ ਜੈਨ ਜ਼ੀ ਜਿਹਨੂੰ ਕਿਹਾ ਗਿਆ ਉਹਦੇ 'ਚ ਈਵਨ ਇਹਨਾਂ ਬੀਜੇਪੀ ਦੇ ਕੁਛ ਲੀਡਰਾਂ ਦੇ ਪੁੱਤਰ ਧੀਆਂ ਨੂੰ ਵੀ ਜਿਹੜਾ ਇਹ ਲੱਗਾ ਕਿ ਭਾਈ ਇਹ ਜਿਹੜੇ ਸਾਡੇ ਪੇਰੈਂਟਸ ਨੇ ਇਹ ਗਲਤ ਰਸਤੇ ਤੇ ਨੇ, ਇਹ ਧੱਕਾ ਕਰ ਰਹੇ ਨੇ ਔਰ ਅਸੀਂ ਸਾਥ ਦੇਣਾ। ਸੋ ਇਹ ਮਲਟੀਪਲ ਪ੍ਰੈਸ਼ਰ ਪਲੱਸ ਜਿਹੜੀ ਇੰਟਰਨੈਸ਼ਨਲ ਲੈਵਲ ਦੇ ਉੱਤੇ ਇਹਨਾਂ ਦੀ ਤੋਏ ਹੋ ਰਹੀ ਸੀ ਕਿਉਂਕਿ ਸਾਰੇ ਵੱਡੇ ਨੈਟਵਰਕ ਮੀਡੀਆ ਦੇ ਰੈਗੂਲਰ ਕਵਰ ਕਰ ਰਹੇ ਸੀ ਔਰ ਇਹ ਸਵਾਲ ਪੁੱਛਿਆ ਜਾ ਰਿਹਾ ਸੀ ਕਿ ਕਿਸ ਕਿਸਮ ਦੀ ਡੈਮੋਕ੍ਰੇਸੀ ਹੈ। ਈਵਨ ਐਮਨੈਸਟੀ ਇੰਟਰਨੈਸ਼ਨਲ ਨੇ ਇਸ ਦੇ ਉੱਤੇ ਇਸ ਦਾ ਸਖਤ ਨੋਟਿਸ ਲਿਆ ਸੀ ਕਿ ਪੀਸਫੁਲ ਡੈਮੋਨਸਟ੍ਰੇਟਰਸ ਦੇ ਉੱਤੇ ਟੀਅਰ ਗੈਸ ਔਰ ਲਾਠੀ ਚਾਰਜ ਔਰ ਪੈਲਟ ਗਨਸ ਦਾ ਇਸਤੇਮਾਲ ਕੀਤਾ ਗਿਆ। ਔਰ ਇਸ ਸਾਰੇ ਦੌਰ ਦੇ ਵਿੱਚ ਜਿਹੜਾ ਉਹਨਾਂ ਨੇ ਨਾਗਪੁਰ ਬੈਠ ਕੇ ਆਪਣਾ ਕੈਲਕੂਲੇਟ ਕੀਤਾ ਹੋਏਗਾ ਕਿ ਭਾਈ ਸਾਡੇ ਲਈ ਕੀ ਸੂਟੇਬਲ ਹੈ। ਸੋ ਉਹਨਾਂ ਨੇ ਫਾਈਨਲੀ ਜਿਹੜੀ ਵੀਕਐਂਡ ਦੀ ਡਿਵੈਲਪਮੈਂਟ ਸੀ ਕਿ ਧਰਮਿੰਦਰ ਪ੍ਰਧਾਨ ਨੇ ਅਸਤੀਫਾ ਦੇ ਦਿੱਤਾ ਕਿਉਂਕਿ ਗੱਲਬਾਤ ਤਾਂ ਕਾਕਰੋਚ ਜਨਤਾ ਪਾਰਟੀ ਦੇ ਡੈਲੀਗੇਸ਼ਨ ਨਾਲ ਉਹਨਾਂ ਨੇ ਖੋਲ੍ਹੀ ਹੋਈ ਸੀ। ਨਾਲ ਦੀ ਨਾਲ ਜਿਹੜੀ ਦੂਸਰੀ ਮੰਗ ਸੀ ਉਹਨਾਂ ਦੀ ਕਿ ਜਿਹੜੇ 20 ਤੋਂ ਜ਼ਿਆਦਾ ਸਟੂਡੈਂਟਸ ਨੇ ਆਤਮਘਾਤ ਕੀਤਾ ਹੈ ਉਹਨਾਂ ਨੂੰ ਕੰਪਨਸੇਸ਼ਨ ਦਿੱਤਾ ਜਾਏ, ਮੁਆਵਜ਼ਾ ਦਿੱਤਾ ਜਾਏ। 1 ਕਰੋੜ ਦੇ ਕਰੀਬ ਮੁਆਵਜ਼ੇ ਦੀ ਮੰਗ ਹੈ ਪਰ ਪਰਸਨ। ਔਰ ਥਰਡ ਸੀ ਕਿ ਵੀ ਜਿੰਨੇ ਕੇਸ FIR
ਫਸਟ ਇਨਫੋਰਮੇਸ਼ਨ ਰਿਪੋਰਟ ਪ੍ਰੋਟੈਸਟਰਸ ਦੇ ਖਿਲਾਫ ਹੈ ਉਹ ਸਾਰੀਆਂ ਕੈਂਸਲ ਕੀਤੀਆਂ ਜਾਣਗੀਆਂ। ਜਿੰਨੇ ਜੇਲ੍ਹਾਂ 'ਚ ਸਟੂਡੈਂਟਸ ਨੂੰ ਫੜਿਆ ਹੋਇਆ ਉਹਨਾਂ ਨੂੰ ਰਿਹਾ ਕੀਤਾ ਜਾਏਗਾ। ਔਰ ਜਿਹੜੀ ਪਹਿਲੀ ਖਬਰ ਵੀਕਐਂਡ ਤੇ ਆਈ ਉਹ ਸੀ ਕਿ ਵੀ ਉਹਨਾਂ ਨੇ ਸਰਕਾਰ ਨੇ ਸਾਰੀਆਂ ਮੰਗਾਂ ਮੰਨ ਲਈਆਂ। ਸੋ ਇੱਕਦਮ ਜਸ਼ਨ ਦਾ ਮਾਹੌਲ ਬਣ ਗਿਆ ਉਸ ਜੰਤਰ ਮੰਤਰ ਤੇ ਪਾਰਟੀ, ਔਰ ਫਿਰ ਡੀਜੇ ਵੱਜਣ ਲੱਗ ਗਏ ਬਹੁਤ ਥਾਵਾਂ ਤੇ, ਨੱਚਣ ਟੱਪਣ ਦਾ ਕੰਮ ਸ਼ੁਰੂ ਹੋ ਗਿਆ। ਪਰ ਸਾਨੂੰ ਉਦੋਂ ਵੀ ਇਸ ਗੱਲ ਦਾ ਅਹਿਸਾਸ ਸੀ ਕਿ ਵੀ ਇਹੀ ਹਾਲ ਕਿਸਾਨ ਮੂਵਮੈਂਟ ਦੇ ਵੇਲੇ ਸੀ। ਭਾਵੇਂ 3 ਖੇਤੀ ਕਾਨੂੰਨ ਵਾਪਸ ਲੈ ਗਏ ਸੀ, ਪਰ ਜਿਹੜਾ ਬਾਕੀ ਹਿੱਸਾ ਉਸ ਦਾ ਕਿ ਸਰਕਾਰ ਕਮੇਟੀ ਬਣਾਏਗੀ, ਜਿਹੜਾ ਉਹਨਾਂ ਦਾ ਸਪੋਰਟ ਪ੍ਰਾਈਸ ਰੱਖਿਆ ਜਾਂਦਾ ਹੈ ਮਿਨੀਮਮ ਸਪੋਰਟ ਪ੍ਰਾਈਸ, ਉਹ ਡਿਕਲੇਅਰ ਕੀਤਾ ਜਾਏਗਾ, ਇਹ ਹੋਏਗਾ, ਛੱਡਿਆ ਜਾਏਗਾ, ਬਾਕੀਆਂ ਨੂੰ ਥਾਂ ਦਿੱਤੀ ਜਾਏਗੀ ਜਿੱਥੇ 700 ਤੋਂ 800 ਕਿਸਾਨ ਜਿਹੜੇ ਨੇ ਉਹ ਸ਼ਹੀਦ ਹੋਏ ਜਾਂ ਮਾਰੇ ਗਏ ਉਹਨਾਂ ਦੀ ਯਾਦ। ਪਰ ਬਾਕੀ ਕੁਛ ਨੇ ਇਹ ਠੀਕ ਹੈ ਵੀ ਖੇਤੀ ਕਾਨੂੰਨ ਜਿਹੜੇ ਆਲਰੇਡੀ ਲਾਅ ਬਣ ਚੁੱਕੇ ਸੀ ਉਹ ਉਹਨਾਂ ਨੇ ਵਾਪਸ ਲਏ। ਸੋ ਇਹਦੇ 'ਚ ਜਿਹੜੀ ਵਿਜ਼ਿਬਿਲਿਟੀ ਹੈ ਇਹ ਠੀਕ ਹੈ ਵੀ ਉਹਦਾ ਧਰਮਿੰਦਰ ਪ੍ਰਧਾਨ ਦਾ ਅਸਤੀਫਾ ਹੋ ਗਿਆ, ਇਹਨੂੰ ਤੁਸੀਂ ਇੱਕ ਵਿਕਟਰੀ ਕਹਿ ਸਕਦੇ ਹੋ। ਔਰ ਜ਼ਾਹਰ ਹੈ ਕਿ ਵੀ ਬਾਕੀ ਜੋ ਕੁਝ ਚੱਲ ਰਿਹਾ ਹੈ ਉਹਦੇ ਜੇ ਮੈਂ ਅੱਜ ਦੀਆਂ ਖਬਰਾਂ ਦੇ ਸਿਰਫ ਟਾਈਟਲ ਹੀ ਪੜ੍ਹਾਂ ਤੇ ਇਸ ਦੇ ਉੱਤੇ ਉਹੀ ਸੁਪਰੀਮ ਕੋਰਟ ਜਿਹਦਾ ਚੀਫ ਜਸਟਿਸ ਸੂਰਿਆ ਕਾਂਤ ਇਹ ਕਹਿੰਦਾ ਸੀ ਕਿ ਸਾਡੇ ਕੋਲ ਵਕਤ ਨਹੀਂ ਹੈ ਕਿ ਦਿੱਲੀ ਪੁਲਿਸ ਨੇ ਜੋ ਕੀਤਾ ਹੈ ਕਿ ਵੀ ਉਹ ਕਨਸਟੀਟਿਊਸ਼ਨ ਦੇ ਮੁਤਾਬਕ ਹੈ ਕਿ ਨਹੀਂ, ਉਹ ਹੁਣ ਕਹਿ ਰਿਹਾ ਐਜੀਟੇਸ਼ਨ ਡਜ਼ਨਟ ਜਸਟੀਫਾਈ ਪੁਲਿਸ ਐਕਸੈਸਿਸ, ਪੀਸਫੁਲ ਪ੍ਰੋਟੈਸਟ ਕਨਸਟੀਟਿਊਸ਼ਨਲ ਰਾਈਟ, ਕਿ ਜੀ ਇਹ ਜਿਹੜੀ ਹੈ ਪੁਲਿਸ ਉਹਨੂੰ ਰੋਕ ਨਹੀਂ ਸਕਦੀ, ਇਹ ਜਿਹੜਾ ਸੰਵਿਧਾਨਕ ਹੱਕ ਹੈ ਪੀਸਫੁਲ ਪ੍ਰੋਟੈਸਟ। ਹੁਣ ਜਿਹੜਾ ਹੈ ਕਿ ਜੈਨ ਜ਼ੀ ਪ੍ਰੋਟੈਸਟ ਟੈਸਟ ਦਾ ਸੰਘ ਰੇਜ਼ ਅਨਕੰਫਰਟੇਬਲ ਕੁਐਸਚਨਸ। ਫਿਰ ਉਹਨਾਂ ਨੇ ਜਿਹੜਾ ਮੈਂ ਕਿਹਾ ਕਿ ਵੀ ਜਿਹੜੇ ਮਿਨਿਸਟਰਾਂ ਦੇ ਪੁੱਤਰ ਧੀਆਂ ਨੇ ਪਾਰਟਿਸਿਪੇਟ ਕੀਤਾ ਹੈ ਉਹਨਾਂ ਦੇ ਹਵਾਲੇ ਨਾਲ ਹੈ ਵੀ ਇਸ ਨੇ ਉਹਨਾਂ ਨੂੰ ਚੌਂਕਾ ਕੇ ਰੱਖ ਦਿੱਤਾ ਹੈ ਕਿ ਭਾਈ ਇਸ ਕਿਸਮ ਦਾ ਹੈ। ਪਰ ਹੁਣ ਨਾਲ ਦੀ ਨਾਲ ਕਿਉਂਕਿ ਸਟੂਡੈਂਟ ਜਿਹੜੇ ਨੇ ਉਹ ਫੜੇ ਵੀ ਜਾ ਰਹੇ ਨੇ, ਉਹਨਾਂ ਨੇ ਡਿਊਰਿੰਗ ਦਾ ਜੰਤਰ ਮੰਤਰ ਪ੍ਰੋਟੈਸਟ ਜਿਹੜੇ ਆਈ ਕੰਟੈਕਟ ਰਾਹੀਂ ਜਿਹੜੀ ਅੱਜ ਕੱਲ੍ਹ ਲੇਟੈਸਟ ਟੈਕਨੋਲੋਜੀਜ਼ ਨੇ ਉਹ ਸ਼ਨਾਖਤ ਕਰਕੇ ਘਰਾਂ ਦੇ ਉੱਤੇ ਵੀ ਛਾਪੇ ਮਾਰ ਰਹੇ ਨੇ। ਬਿਹਾਰ ਦੇ ਵਿੱਚ ਪਟਨਾ 'ਚ ਖਾਸ ਤੌਰ ਤੇ 400 ਤੋਂ ਜ਼ਿਆਦਾ ਸਟੂਡੈਂਟ ਉਹ ਚੁੱਕੇ ਗਏ ਨੇ ਗਾਂਧੀ ਮੈਦਾਨ 'ਚੋਂ, ਔਰ ਦੂਸਰੇ ਲਗਾਤਾਰਤਾ ਨਾਲ ਚੱਲ ਰਹੇ। ਔਰ ਇਹ ਠੀਕ ਹੈ ਵੀ ਇਹ ਸਾਰੇ ਮੋਰਚੇ ਦੌਰਾਨ ਜਾਂ ਐਜੀਟੇਸ਼ਨ ਦੌਰਾਨ ਸਿੱਖਾਂ ਨੇ ਬਹੁਤ ਵਾਹਵਾਹੀ ਖੱਟੀ ਕਿ ਜਦੋਂ ਮੰਦਰਾਂ ਦੇ ਦਰਵਾਜ਼ੇ ਬੰਦ ਹੋ ਗਏ ਔਰ ਦੂਸਰੇ ਬੰਗਲਾ ਸਾਹਿਬ ਗੁਰਦੁਆਰਾ ਸਭ ਦੇ ਲਈ ਇੱਕ ਖੁੱਲ੍ਹਾ ਉਹਨਾਂ ਲਈ ਥਾਂ ਸੀ ਜਿੱਥੇ ਉਹਨਾਂ ਦੀ ਭੋਜਨ ਔਰ ਰਹਿਣ ਸਹਿਣ, ਨਹਾਉਣ ਧੋਣ ਔਰ ਸਿਕਿਉਰਿਟੀ ਉਸ ਦੀ ਗਰੰਟੀ ਸੀ। ਮੌਕੇ ਦੇ ਉੱਤੇ ਵੀ ਸਿੱਖ ਵਲੰਟੀਅਰਸ ਔਰ ਦੂਸਰਿਆਂ ਨੇ ਜਾ ਕੇ ਉਹਨਾਂ ਨੂੰ ਸੇਫਟੀ ਦਾ ਅਹਿਸਾਸ ਦਿਵਾਇਆ। ਔਰ ਦੂਸਰਾ ਇਸ ਦੇ ਉੱਤੇ ਬਹੁਤ ਵਾਹਵਾਹੀ ਵੀ ਹੋਈ ਕਿਉਂਕਿ ਬਹੁਤ ਸਾਰੇ ਖਾਸ ਤੌਰ ਤੇ ਜਿਹੜੇ ਇਸ ਕਿਸਮ ਦੀ ਵਾਹਵਾਹੀ ਵਾਲੇ ਮੈਂ ਦੇਖਦਾ ਬਹੁਤ ਸਾਰੇ ਦਲਿਤ ਵਰਗ ਦੇ, ਪਿਛੜੇ ਵਰਗਾਂ ਦੇ, ਕੋਈ ਰਾਜਸਥਾਨ, ਕੋਈ ਯੂਪੀ, ਕੋਈ ਬਿਹਾਰ, ਜਿਨ੍ਹਾਂ ਨੇ ਪਹਿਲਾਂ ਇਹਨਾਂ ਦਾ ਹੀ ਪ੍ਰੋਪੇਗੈਂਡਾ ਦੇਖਿਆ ਹੋਇਆ ਸੀ। ਜਿਵੇਂ ਕਿਸਾਨ ਮੂਵਮੈਂਟ ਵੇਲੇ ਵੈਸਟਰਨ ਯੂਪੀ ਤੇ ਹਰਿਆਣੇ ਦੇ ਜਾਟਾਂ ਨੇ ਸਿੱਖਾਂ ਦੀ ਜਨਰੋਸਿਟੀ ਦੇਖੀ, ਪਰ ਉਹਨਾਂ ਨੂੰ ਸਮਝ ਆਈ ਕਿ ਭਾਈ ਇਹ ਤਾਂ ਸਾਡੇ ਲਈ ਮਸੀਹਾ ਵਾਂਗ ਨੇ। ਔਰ ਉਹਨਾਂ ਚੋਂ ਕਈਆਂ ਨੇ ਕਹਿਣਾ ਸ਼ੁਰੂ ਕੀਤਾ ਕਿ ਅਗਰ ਯਹੀ ਖਾਲਿਸਤਾਨ ਹੈ ਤਾਂ ਹਮ ਵੀ ਖਾਲਿਸਤਾਨੀ ਹੈ। ਸੋ ਇਸ ਵਾਰ ਵੀ ਬਹੁਤ ਸਾਰੀਆਂ ਹੰਡਰਡਸ ਆਫ ਸੱਚ ਵੀਡੀਓਜ਼ ਜਿਹੜੀਆਂ ਨੇ ਉਹ ਇੰਟਰਨੈਟ ਤੇ ਟਰੈਕ ਕੀਤੀਆਂ ਜਾ ਸਕਦੀਆਂ, ਜਿਹਦੇ 'ਚ ਬਹੁਤ ਸਾਰਿਆਂ ਨੇ, ਕਈਆਂ ਨੇ ਤਾਂ ਕਿਹਾ ਹੁਣ ਅਸੀਂ ਮੰਦਰ ਨਹੀਂ ਜਾਵਾਂਗੇ, ਅਸੀਂ ਗੁਰਦੁਆਰੇ ਹੀ ਜਾਵਾਂਗੇ। ਔਰ ਕਈਆਂ ਨੇ ਰਿਗਰੈਟ ਕੀਤਾ ਵੀ ਅਸੀਂ ਸਿੱਖਾਂ ਦੇ ਨਾਲ ਕੀ ਧੱਕੇ ਕਰਦੇ ਰਹੇ ਹਾਂ, ਉਹਨਾਂ ਨੂੰ ਅਸੀਂ ਕਿਵੇਂ ਜਿਹੜਾ ਹੈ ਉਹਨਾਂ ਦਾ ਨੂੰ ਅਪਮਾਨਿਤ ਕਰਦੇ ਰਹੇ। ਔਰ ਹੁਣ ਇਹ ਜਿਹੜਾ ਦੁਬਾਰਾ ਫੜੋ ਫੜਾਈ ਔਰ ਆਪਣੇ ਐਗਰੀਮੈਂਟ ਤੋਂ ਮੁਕਰਨ ਦੀ ਗੱਲ ਹੈ, ਸਭ ਨੂੰ ਛੱਡਣਾ ਜਾਂ ਦੂਜਾ, ਇਸ ਦੇ ਉੱਤੇ ਇੱਕ ਜੁਆਇੰਟ ਪ੍ਰੈਸ ਕਾਨਫਰੰਸ ਜਿਹੜੀ ਕਾਕਰੋਚ ਜਨਤਾ ਪਾਰਟੀ ਦੀ ਮੇਨ ਲੀਡਰਸ਼ਿਪ ਨੇ, ਕਪਿਲ ਸਿੱਬਲ ਜਿਹੜਾ ਕਾਂਗਰਸ ਦਾ ਲੀਡਰ ਵੀ ਹੈ, ਪ੍ਰੋਮੀਨੈਂਟ ਸੁਪਰੀਮ ਕੋਰਟ ਦਾ ਅਟਾਰਨੀ ਹੈ, ਉਹਦੇ ਨਾਲ ਵੀ ਉਹਨਾਂ ਨੇ ਕੀਤੀ ਹੈ। ਔਰ ਉਹਨਾਂ ਨੇ ਕਿਹਾ ਕਿ ਭਾਈ CJP ਵਾਰਨਸ ਆਫ ਫਰੈਸ਼ ਪ੍ਰੋਟੈਸਟ ਓਵਰ ਸੈਂਟਰਸ ਪ੍ਰੋਮਿਸ ਬੀਚ, ਕਿ ਵੀ ਸਾਡੇ ਨਾਲ ਕੀਤੇ ਵਾਅਦੇ ਜਿਹੜੇ ਨੇ ਉਹ ਵਫਾ ਨਹੀਂ ਹੋ ਰਹੇ ਔਰ ਅਸੀਂ ਦੁਬਾਰਾ ਪ੍ਰੋਟੈਸਟ ਸ਼ੁਰੂ ਕਰ ਸਕਦੇ ਹਾਂ। ਉਹਨਾਂ ਨੇ ਕਿਹਾ ਕਿ ਭਾਈ ਸਾਡੇ ਨਾਲ ਰਿਟਨ ਐਗਰੀਮੈਂਟ ਸੈਂਟਰ ਨੇ ਕੀਤਾ, ਪਰ ਹੁਣ ਕ੍ਰੈਕ ਡਾਊਨ ਹੋ ਰਿਹਾ ਪ੍ਰੋਟੈਸਟਰਸ ਦੇ ਉੱਤੇ ਔਰ ਵਲੰਟੀਅਰਸ ਦੇ ਉੱਤੇ ਅਕ੍ਰੋਸ ਸਟੇਟਸ। ਔਰ ਇਹ ਜਿਹੜਾ ਬਿਹਾਰ ਸਰਕਾਰ ਨੇ ਵੀ ਐਲਾਨ ਕੀਤਾ ਸੀ ਕਿ ਅਸੀਂ ਸਾਰੀਆਂ FIR ਪ੍ਰੋਟੈਸਟਰਸ ਦੇ ਅਗੇਂਸਟ ਵਾਪਸ ਲਵਾਂਗੇ, ਪਰ
ਕੋਈ ਉਹਦੇ ਚੋਂ ਵਾਪਸ ਕੀ ਲੈਣਾ, ਹੋਰਨਾਂ ਨੂੰ ਫੜਿਆ ਜਾ ਰਿਹਾ। ਔਰ ਬੀਜੇਪੀ ਰੂਲਡ ਵੈਸਟ ਬੰਗਾਲ ਦੇ ਵਿੱਚ ਵੀ ਕਾਫੀ ਜਿਹੜਾ ਪੁਲਿਸ ਦਾ ਜ਼ਬਰ ਹੈ ਉਹ ਸਾਹਮਣੇ ਆ ਰਿਹਾ ਜੀ। ਔਰ ਇਹ ਜਿਹੜਾ ਇਸ ਦੇ ਵਿੱਚ ਹੀ ਫਿਰ ਇਹ ਵੀ ਹੈ ਕਿ ਸੀਜੇਪੀ ਫਲੈਗਸ ਡਿਟੈਂਸ਼ਨ ਆਫ ਪ੍ਰੋਟੈਸਟੈਂਟ ਸਟੇਟਸ ਆਸਕ ਸੈਂਟਰ ਟੂ ਆਨਰ ਐਸ਼ੋਰੈਂਸਿਸ। ਪਰ ਮੈਨੂੰ ਇਹ ਲੱਗਦਾ ਕਿ ਭਾਈ ਇਹ ਜਿਹੜਾ ਇੱਕ ਪਾਸੇ ਇਹ ਵੀ ਮੰਗ ਹੋ ਰਹੀ ਹੈ ਕਿ ਬੈਨ ਯੂਜ਼ ਆਫ ਪੈਰਟ ਗਨਸ ਇਲੈਕਟ੍ਰਿਕ ਸ਼ੌਕ ਬੈਟਨਸ ਬਾਈ ਆਲ ਪੁਲਿਸ ਫੋਰਸਿਸ। ਇਹ ਹੁਣ ਸਾਰਾ ਕੁਝ ਕਈ ਕੁਝ ਚੱਲੇਗਾ ਕਿਉਂਕਿ ਜਿਨ੍ਹਾਂ ਦੇ ਨਾਲ ਵਾਹ ਹੈ ਇਹਨਾਂ ਦਾ ਵੀ, ਕਿਉਂਕਿ ਸਟੂਡੈਂਟ ਵਰਗ ਬਹੁਤ ਸਾਰਾ ਜਿਹੜਾ ਹੈ ਉਹ ਉਸ ਜਿਹੜੇ ਸਫਰਰ ਵੀ ਨੇ। ਜੋ ਪੇਪਰ ਲੀਕ ਦਾ ਮਕਸਦ ਕੀ ਹੁੰਦਾ ਹੈ, ਔਰ ਆਰਐਸਐਸ ਦੇ ਥੱਲੇ ਸਾਰਾ ਐਜੂਕੇਸ਼ਨ ਸਿਸਟਮ ਹੈ। ਬਿਲਕੁਲ। ਹੁਣ ਜੇ ਰਾਮ ਮੰਦਰ ਚੰਦਾ ਚੋਰੀ ਦਾ ਗੱਲ ਹੈ ਉਹ ਸਾਰੀ ਮੈਨੇਜਮੈਂਟ ਆਰਐਸਐਸ ਦੀ ਹੈ। ਸੋ ਮਤਲਬ ਜਦੋਂ ਨੀਟ ਪੇਪਰ ਜਿਹੜੇ ਸੈਂਟਰਲ ਸਰਵਿਸਿਜ਼ ਮੈਡੀਕਲ ਕਾਲਜਸ ਨਾਲ ਸੰਬੰਧਿਤ ਜਾਂ ਯੂਜੀ ਦੇ ਨਾਲ ਸੰਬੰਧਿਤ ਨੇ, ਮਤਲਬ ਇਹ ਹੈ ਕਿ ਪੇਪਰ ਤੁਹਾਡੇ ਕੋਲ ਹੈ, ਤੁਹਾਡੇ ਆਪਣੇ ਬੱਚੇ ਜਿਹੜੇ ਨੇ ਆਰਐਸਐਸ ਦੇ ਔਰ ਦੂਜੇ ਹਿੰਦੂ ਤੋਂ ਵੀ, ਉਹਨਾਂ ਨੂੰ ਤੁਸੀਂ ਜਿਹੜਾ ਉਹ ਦੇ ਰਹੇ ਹੋ ਪੇਪਰ, ਔਰ ਉਹ ਲਿਖ ਕੇ ਉਹ ਅਫਸਰ ਬਣਨਗੇ। ਉਹੀ ਜਿਹੜੇ ਪਾਲਿਸੀ ਮੇਕਰ ਨੇ ਫਿਰ ਆਈਏਐਸ ਜੁਡੀਸ਼ਰੀ ਮੈਡੀਕਲ ਸਾਰੇ ਉਹਨਾਂ ਚੋਂ ਹੀ ਨਿਕਲਦੇ ਨੇ। ਸੋ ਇਸ ਸੰਬੰਧੀ ਸਾਨੂੰ ਲਗਾਤਾਰਤਾ ਨਾਲ ਬਹੁਤ ਸਾਰੀਆਂ ਈਮੇਲਸ ਸਾਡੀ ਭੈਣ ਬੀਬੀ ਅਮਨਜੋਤ ਕੌਰ ਔਰ ਦੀਆਂ 7-8 ਈਮੇਲਸ ਇਸ ਵੀਕਐਂਡ ਤੇ ਵੀ ਆਈਆਂ ਨੇ। ਉਹਦੇ 'ਚ ਪਹਿਲੀ 'ਚ ਤਾਂ ਉਹਨਾਂ ਨੇ ਰਾਦਰ ਇਹ ਕਿਹਾ ਕਿ ਭਾਈ ਮੈਂ ਜਿਹੜਾ ਬਹੁਤ ਸਾਰੀਆਂ ਮੈਂ ਖੁਦ ਵੀ ਈਮੇਲਸ ਲਿਖੀਆਂ ਸੀ ਵੀ ਅਸੀਂ ਓਵਰਡੂ ਨਾ ਕਰੀਏ, ਪਰ ਮੈਂ ਹੁਣ ਇਹ ਮਹਿਸੂਸ ਆਈ ਮਸਟ ਸੇ ਸਿੱਖਸ ਐਂਡ ਮੁਸਲਿਮਸ ਡਿਡ ਏ ਗ੍ਰੇਟ ਜੌਬ। ਇਹ ਸਾਰੇ ਦੇ ਵਿੱਚ ਉਹਨਾਂ ਦਾ ਰੋਲ ਬੜਾ ਜ਼ਬਰਦਸਤ ਹੈ ਕਿ ਵੀ ਮੁਸਲਮਾਨਾਂ ਨੇ ਵੀ ਜਿਹੜਾ ਆਪਣਾ ਫੂਡ ਸਟਾਲ ਔਰ ਟੈਂਟ ਔਰ ਮੌਸਕਸ ਦੇ ਵਿੱਚ ਉਹਨਾਂ ਨੂੰ ਸਟੂਡੈਂਟਸ ਨੂੰ ਸ਼ੈਲਟਰ ਦਿੱਤੀ। ਔਰ ਉਹਨਾਂ ਨੇ ਫਿਰ ਕਿਸੇ ਮੁਸਲਿਮ ਭਾਈ ਜੁਨੈਦ ਦਾ ਜ਼ਿਕਰ ਕੀਤਾ ਕਿ ਹੁਣ ਉਹਨੂੰ ਕਿਵੇਂ ਹਰਾਸ ਕੀਤਾ ਜਾ ਰਿਹਾ ਹੈ। ਹੀ ਕੈਪਟ ਔਨ ਫੀਡਿੰਗ ਪੀਪਲ। ਫਿਰ ਉਹਨਾਂ ਨੇ ਕਿਹਾ ਵੀ ਸਟੂਡੈਂਟਸ ਮੇਡ ਲੋਟ ਆਫ ਵੀਡੀਓਜ਼ ਐਂਡ ਰੀਲਸ ਥੈਂਕਿੰਗ ਸਿੱਖਸ ਐਂਡ ਗੁਰਦੁਆਰਾਸ ਫॉर देयर ਸੇਵਾ ਸ਼ੈਲਟਰ। ਔਰ ਇਸੇ ਤਰ੍ਹਾਂ ਜਿਹੜਾ ਹਿੰਦੂ ਆਊਟਫਿਟਸ ਨੇ ਤਾਂ ਜਿਹੜਾ ਉਹ ਹਿੰਦੂ ਸ਼ਾਪ ਓਨਰਸ ਨੇ ਵੀ, ਢਾਬਾ ਓਨਰਸ ਨੇ ਆਪਣੇ ਦਰਵਾਜ਼ੇ ਬੰਦ ਕੀਤੇ। ਪਰ ਦੂਸਰੇ ਪਾਸੇ ਸਿੱਖਾਂ ਨੇ ਜਿਹੜਾ ਇਸ ਦੇ ਵਿੱਚ ਜਿੰਨੀ ਕੁ ਮਦਦ ਕੀਤੀ। ਔਰ ਫਿਰ ਉਹਨਾਂ ਨੇ ਮਨਜੀਤ ਜੀਕੇ ਦਾ ਜ਼ਿਕਰ ਕੀਤਾ ਕਿ ਭਾਈ ਕਿਵੇਂ ਬੀਜੇਪੀ ਵਾਲੇ ਜਾਂ ਦੂਸਰੇ ਕੀ ਕਰ ਰਹੇ ਨੇ। ਔਰ ਉਹਨਾਂ ਨੇ ਕਿਹਾ ਜੀ ਈਵਨ ਬੁੱਧਿਸਟ ਮੌਂਕਸ ਵੀ ਜਿਹੜੇ ਨੇ, ਕਿਉਂਕਿ ਸੋਨਮ ਵਾਂਗਚੁਕ ਬੁੱਧਿਸਟ ਹੈ ਔਰ ਉਹ ਵੀ ਆਰਐਸਐਸ ਨੂੰ ਜਿਹੜਾ ਉਹ ਚੰਗੀ ਤਰ੍ਹਾਂ ਸਬਕ ਸਿਖਾ ਰਹੇ ਨੇ। ਔਰ ਇਹ ਜਿਹੜੇ ਉਹਨਾਂ ਨੂੰ ਆਰਐਸਐਸ ਵੀ ਜਿਹੜਾ ਹੈ ਔਰ ਉਹਨਾਂ ਦੇ ਜਿਹੜੇ ਆਈਟੀ ਸੈੱਲ ਔਰ ਦੂਸਰੇ ਬਿਠਾਏ ਹੋਏ ਨੇ ਹੁਣ ਉਹ ਕਾਫੀ ਸਿੱਖਾਂ ਦੇ ਦੁਆਲੇ ਵੀ ਹੋ ਰਹੇ ਨੇ। ਉਹਨਾਂ ਨੇ ਪਰ ਪੈਂਜੇ ਨੇ ਕਿਹਾ ਕਿ ਵੀ ਮੈਨੂੰ ਇਸ ਗੱਲ ਦਾ ਵੀ ਫਖਰ ਹੈ ਕਿ ਅੰਮ੍ਰਿਤਧਾਰੀ ਸਿੱਖ ਜਿਹੜੇ ਨੇ ਉਹ ਜਦੋਂ ਇਹ ਸਵਾਲ ਚੁੱਕਿਆ ਜਾ ਰਿਹਾ ਹੈ ਹਿੰਦੂ ਤਵੀਆਂ ਵੱਲੋਂ ਕਿ ਜੀ ਤਲਵਾਰਾਂ ਤੇ ਨੇਜ਼ਿਆਂ ਦੇ ਨਾਲ ਸਿੱਖਾਂ ਦਾ ਆਉਣਾ, ਇਹਨੂੰ ਜਿਹੜਾ ਪਾਬੰਦੀ ਲੱਗਣੀ ਚਾਹੀਦੀ। ਉਹਨਾਂ ਨੇ ਕਿਹਾ ਵੀ ਇਹ ਮੈਨੂੰ ਪਹਿਲੀ ਵਾਰ ਇਸ ਗੱਲ ਦਾ ਫਖਰ ਹੋਇਆ। ਮੈਂ ਸਮਝਦੀ ਸੀ ਕਿ ਵੀ ਭਾਰਤੀ ਸਿੱਖਾਂ ਨੇ ਖਾਸ ਤੌਰ ਤੇ ਪੰਜਾਬ ਤੋਂ ਬਾਹਰਲੇ ਸੂਬੇ ਵਾਲਿਆਂ ਨੇ ਤਾਂ ਬਿਲਕੁਲ ਦਬਦਬਾ ਮੰਨ ਕੇ ਗੁਲਾਮੀ ਕਬੂਲ ਲਈ ਹੈ, ਪਰ ਹੁਣ ਉਹਨਾਂ ਨੇ ਵੀ ਜਿਹੜਾ ਡਿਫੈਂਡ ਕੀਤਾ ਵੀ ਇਹ ਸਾਡਾ ਧਾਰਮਿਕ ਹੱਕ ਹੈ ਜਿਹੜਾ ਕਿਰਪਾਨ ਰੱਖਣਾ। ਔਰ ਇਹ ਸਾਰੇ ਦੇ ਉੱਤੇ ਉਹਨਾਂ ਨੇ ਕਿਹਾ ਕਿ ਭਾਈ ਕਿਵੇਂ ਸਿੰਘਾਂ ਨੇ ਖਾਕੀ ਪੈਂਟ ਵਾਲਿਆਂ ਨੂੰ ਉੱਥੋਂ ਦੌੜਾਇਆ ਵੀ ਜੰਤਰ ਮੰਤਰ ਤੋਂ। ਔਰ ਹੁਣ ਜਿਹੜਾ ਸਿੱਖਸ ਆਰ ਆਲਸੋ ਕਲੀਅਰਿੰਗ ਅਪ ਐਟ ਪ੍ਰੋਟੈਸਟ ਸਾਈਟਸ ਅਲੋਂਗ ਵਿਦ ਅਦਰ ਕਮਿਊਨਿਟੀ। ਦੇ ਡਿਡਨਟ ਲੀਵ ਐਨੀ ਲਿਟਰ ਔਨ ਰੋਡਸ ਕਿ ਵੀ ਨਾਲ ਦੀ ਨਾਲ ਹੁਣ ਉਸ ਤੋਂ ਬਾਅਦ ਸਫਾਈ ਵੀ ਕਰ ਰਹੇ ਨੇ। ਔਰ ਦੈਟ ਇਜ਼ ਗ੍ਰੇਟ। I may have disliked Sikhs going way too overboard for CJP protests, but the goodwill they earned and the way Amritdhari Sikhs articulated own principles and also did a gatka to celebrate victory after resignation of Dharmendra Pradhan is good to watch। ਜਦੋਂ ਉਹਨੇ ਇਸਤੀਫਾ ਦਿੱਤਾ ਹੈ ਸਿੰਘਾਂ ਨੇ ਗੱਤਕੇ ਦੀ ਪੂਰੀ ਸੈਲੀਬ੍ਰੇਸ਼ਨ ਕੀਤੀ। ਔਰ ਇਹ ਜਿਹੜਾ ਉਹਨਾਂ ਨੇ ਕਿਹਾ ਵੀ I do wish we had shown same energy for women and students lathi charged by Punjab Police and Chandigarh Police though। So ਇਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਭਾਈ ਇਹ ਇਕੱਲਾ ਹੀ ਨਹੀਂ, Sikhs were there at CJP protests in all states be it Maharashtra, Bihar or Jammu and Kashmir or Punjab, Chandigarh, UP, Uttarakhand। Sikhs were also there perhaps as a form of retaliation
ਆਫਟਰ ਕਲੈਸ਼ਸ ਲਾਸਟ ਮੰਥ ਕਿ ਇਹਨਾਂ ਸਾਰੀਆਂ ਸਟੇਟਾਂ 'ਚ ਵੀ ਸਿੱਖ ਜਿਹੜੇ ਨੇ ਮੋਰਲੀਆਂ ਸਫਾਂ 'ਚ ਰਹੇ। ਸਿੱਖ ਸਪਿਰਿਟ ਇਰੀਟੇਟਸ ਭਗਵਾਧਾਰੀਜ਼ ਟੂ ਨੋ ਐਂਡਸ, ਵੀ ਜਿਹੜੀ ਸਿੱਖਾਂ ਦੀ ਸਪਿਰਿਟ ਹੈ ਡਿਫਾਇੰਸ ਦੀ, ਇਹ ਭਗਵਾਧਾਰੀਆਂ ਨੂੰ ਬਹੁਤ ਤਕਲੀਫ ਦਿੰਦੀ ਹੈ। ਦਿਸ ਟਾਈਮ ਈਵਨ ਸੰਘੀ ਸਰਦਾਰਸ ਅਬੈਂਡਨਡ ਬੀਜੇਪੀ ਐਂਡ ਕੁਡਨਟ ਡੂ ਮਚ, ਕਿ ਜਿਹੜੇ ਇਹਨਾਂ ਦੀ ਪੇਰੋਲ ਤੇ ਨੇ ਉਹ ਵੀ ਲੁਕ ਛਿਪ ਕੇ ਹੀ ਰਹੇ, ਸਾਹਮਣੇ ਨਹੀਂ ਆਏ। ਸਿੰਘਸ ਐਂਡ ਕੌਰਸ ਡਿਡ ਏ ਗ੍ਰੇਟ ਜੌਬ ਫਾਰ ਸ਼ੋਰ। ਦਸਤਾਰ ਵਾਲੀ ਬੀਬੀਆਂ ਵਰ ਆਲਸੋ ਦੇਅਰ, ਈਵਨ ਵੋਲੰਟੀਅਰਿੰਗ ਐਟ ਨਾਈਟ, ਗੁੱਡ ਫॉर them, ਕਿ ਸਿੰਘਣੀਆਂ ਨੇ ਵੀ ਆ ਕੇ ਪੂਰਾ ਕੀਤਾ। Delhi police has not changed its character all these decades. They attacked students, they attacked women, they attacked even lawyers who came to offer legal aid to arrest students. और उन्होंने कहा कि भाई ये क्रेडिट दिता जाना चाहिए जिथे बिलोंग करता है। I had thought Indian Sikhs have been entirely mentally enslaved. I am happy to see Khalsa spirit is alive in Sikhs of other states of India and not just Punjab. इकल्ला पंजाब नहीं, बाकी सारियां थावां ते भी सिखां दी गुरु दा करिश्मा है बस। I can only call it miracle despite all anti-Sikh propaganda taught to us in textbooks and erasure of Sikhs in Indian media. और ये जड़ा उन्होंने इवन क्या भी कोई दिल्ली पुलिस का कोई सिख भी जड़ा वो नज़र नहीं आया कि उन्हें कोई जुल्म किया होए। और फिर उन्होंने इस ईमेल तो बाद जड़ी लास्ट ईमेल अज सवेरे आई ਉਹਦੇ 'ਚ ਉਹਨਾਂ ਨੇ ਕਿਹਾ ਵੀ ਆਲਰੇਡੀ ਬੀਜੇਪੀ ਨੇ ਆਪਣੀ ਰੈਟਰੀਬਿਊਸ਼ਨ ਜਵਾਬੀ ਕਾਰਵਾਈ ਬਦਲਾ ਲਓ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਔਰ ਉਹਨਾਂ ਨੇ ਦੇ ਥ੍ਰੈਸ਼ ਸਟੂਡੈਂਟਸ one serving langar etc and ran propaganda against Sikhs, Muslims, ਗੁਰਦੁਆਰਾਸ, NGOs and TV, print media and social media ਕਿ ਜਿਹੜੇ ਲੰਗਰ ਸਰਵ ਕਰਨ ਵਾਲੇ ਸਿੱਖ ਔਰ ਮੁਸਲਮਾਨ ਸੀ ਉਹਨਾਂ ਦੀ ਵੀ ਮਾਰਕੁੱਟ ਕਰ ਰਹੇ ਨੇ। ਔਰ ਜਿਹੜੀਆਂ NGOs ਔਰ ਦੂਸਰੀਆਂ ਨੇ ਉਹਨਾਂ ਨੂੰ ਜਿਹੜਾ ਇਹ ਪੂਰਾ TV ਦੇ ਉੱਤੇ ਪ੍ਰਿੰਟ ਮੀਡੀਆ ਸੋਸ਼ਲ ਮੀਡੀਆ ਤੇ ਨੈਗੇਟਿਵ ਪ੍ਰੋਪੇਗੈਂਡਾ ਕਰ ਰਹੇ ਨੇ। ਫਿਰ ਉਹਨਾਂ ਨੇ ਐਗਜ਼ਾਮਪਲਸ ਦਿੱਤੀਆਂ, ਮੈਂ ਘੜੀ ਵੱਲ ਦੇਖ ਰਿਹਾ, ਮੈਂ ਡੀਟੇਲ 'ਚ ਨਹੀਂ ਜਾਵਾਂਗਾ। ਔਰ ਇਹ ਉਹਨਾਂ ਨੇ ਕਿਹਾ ਕਿ ਦਿੱਲੀ ਗੁਰਦੁਆਰਾ ਸਿੱਖ ਮੈਨੇਜਮੈਂਟ ਕਮੇਟੀ ਤੇ ਮੈਨੇਜਮੈਂਟ ਆਫ ਗੁਰਦੁਆਰਾ ਬੰਗਲਾ ਸਾਹਿਬ ਗੌਟ ਥ੍ਰੈਟਸ for giving shelter, langar, medicines to students. BJP government was not happy that Gurdwara was offering shelter to students. ਕਿ ਉਹਨਾਂ ਨੂੰ ਹੋਰ ਕੁਛ ਤਾਂ ਇਹ ਵੀ ਕਹਿ ਰਹੇ ਨੇ ਕਿ ਜਿਵੇਂ ਮੰਦਰਾਂ ਦੇ ਉੱਤੇ ਸਰਕਾਰ ਦਾ ਕੰਟਰੋਲ ਹੈ ਇਵੇਂ ਇਹਨਾਂ ਦੇ ਗੁਰਦੁਆਰੇ ਵੀ ਇਹਨਾਂ ਤੋਂ ਖੋਹ ਲਓ ਤਾਂ ਕਿ ਇਹ ਇਸ ਕਿਸਮ ਦੀ ਹਰਕਤ ਨਾ ਕਰਨ ਔਰ ਦੇਸ਼ ਵਿਰੋਧੀਆਂ ਨੂੰ ਵੀ ਇਹ ਜਿਹੜਾ ਪਾਲ ਰਹੇ ਨੇ। ਔਰ ਇਹ ਜਿਹੜਾ ਉਹਨਾਂ ਨੇ ਜਿਹੜਾਂ ਨੇ ਪੋਸਟਾਂ ਵੀ ਪਾਈਆਂ ਸੋਸ਼ਲ ਮੀਡੀਆ ਤੇ ਮੋਦੀ ਦੇ ਖਿਲਾਫ, NDTV ਨੇ ਕਿਹਾ ਕਿ ਵੀ ਉਹਨਾਂ ਦੀਆਂ ਏਜੰਸੀਆਂ ਇੰਡੀਆ ਦੀਆਂ ਸੋਸ਼ਲ ਮੀਡੀਆ ਨੂੰ ਟਰੈਕ ਕਰ ਰਹੀਆਂ ਨੇ, ਸਾਰਿਆਂ ਨੂੰ ਟਰੈਕ IDs, get their accounts suspended, arrest people by slapping fake cases such as threat to public law and order, causing communal tension, ये सारियां धारावां ला के। और Hindu protesters are openly admitting they will never go to mandars, how mandars closed doors to them। ਤੇ ਇਸ ਦੇ ਜਵਾਬ ਦੇ ਵਿੱਚ ਜਿਹੜੇ ਨੇ ਹਿੰਦੂ ਜਿਹੜੇ ਨੇ ਦੂਸਰੇ ਹਿੰਦੂ ਤੋਂ ਵੀ ਉਹ ਭੜਕੇ ਹੋਏ ਨੇ। ਔਰ ਇਸ ਦੇ ਉੱਤੇ ਉਹਨਾਂ ਨੇ ਇਹ ਕਿਹਾ ਕਿ ਭਾਈ IT cell Hindutva trolls are now calling everything as Sikh PR and taunting Sikhs using slurs like Langar Jeet or calling Sikhs camera GV and claiming Sikhs do everything to record for cameras and flaunt to media। ਕਿ ਜੀ ਇਹ ਤਾਂ ਭੁੱਖੇ ਨੇ ਸ਼ੌਹਰਤ ਦੇ, ਇਹ ਗੁਰਦੁਆਰੇ ਇਕੱਲੇ ਥੋੜ੍ਹੀ ਨੇ, ਮੰਦਰ ਵੀ ਤਾਂ ਲੰਗਰ ਲਾਉਂਦੇ ਨੇ, ਪਰ ਇਹ ਜਿਹੜੇ ਨੇ ਲੰਗਰ ਜੀਵੀ ਨੇ ਔਰ ਕੈਮਰਾ ਜੀਵੀ ਨੇ ਔਰ ਦੂਸਰੇ। ਔਰ ਉਹਨਾਂ ਨੇ ਕਿਹਾ ਕਿ ਵੀ ਉਹਨਾਂ ਨੂੰ ਇਹ ਪਚ ਹੀ ਨਹੀਂ ਰਿਹਾ ਵੀ ਹਿੰਦੂ ਆ ਕੇ ਹੁਣ ਇਹ ਕਹਿ ਰਹੇ ਨੇ ਵੀ ਸਾਡੇ ਲਈ ਗੁਰਦੁਆਰੇ ਹੀ ਸੇਫ ਨੇ ਔਰ ਦੂਸਰੇ ਨੇ। ਔਰ ਨਾਲ ਦੀ ਨਾਲ ਉਹ ਕਹਿ ਰਹੇ ਨੇ ਜਿਹੜੇ ਅੱਜ ਦੇ ਸਿੱਖ ਨੇ ਕੋਈ ਪੁਰਾਣੇ ਸਿੱਖਾਂ ਵਾਂਗ ਥੋੜ੍ਹੀ ਨੇ ਜਿਹੜੇ ਕਿ ਸਨਾਤਨੀ ਮਤ 'ਚ ਯਕੀਨ ਕਰਦੇ ਸੀ। Unprecedented but clear divide between Hindus and others has come out in these protests कि भी clearly हो गया भी हिंदुत्व कौन है। अच्छा। I am happy that young Hindu students realize Sikhs are better and I hope anti-Sikh hate awakens Sikhs too about real nature of BJP RSS। So ਅਸੀਂ ਸਮਝਦੇ ਹਾਂ ਵੀ ਆਉਣ ਵਾਲੇ ਦਿਨਾਂ 'ਚ ਕਿਉਂਕਿ ਜਿਹੜਾ BJP ਦਾ ਪੈਟਰਨ ਹੈ ਉਹਦੇ ਥੱਲੇ ਉਹ ਇਹ ਟੋਲਰੇਟ ਨਹੀਂ ਕਰ ਸਕਣਗੇ ਕਿ ਭਾਈ ਜਿਨ੍ਹਾਂ ਸਿੱਖਾਂ ਨੂੰ ਇਹਨਾਂ ਨੇ ਹਿੰਦੂਤਵਾ ਦੇ ਉਸ ਸਮੁੰਦਰ 'ਚ ਡੋਬਣ ਦਾ
ਏਜੰਡਾ ਰੱਖਿਆ ਹੋਇਆ ਹੈ ਵੀ ਉਹਨਾਂ ਦੀ ਇੰਡੀਪੈਂਡੈਂਟ ਐਂਟੀਟੀ ਨਿਕਲੇ, ਉਹਨਾਂ ਦੇ ਲਈ ਤਾਰੀਫ ਨਿਕਲੇ। ਉਹ ਤਾਂ ਸਿੱਖਾਂ ਨੂੰ ਇੱਕ ਗਿਲਟ ਦੇਣਾ ਚਾਹੁੰਦੇ ਨੇ ਲਗਾਤਾਰਤਾ ਨਾਲ, ਔਰ ਮੈਜੋਰਿਟੀ ਹਿੰਦੂਆਂ ਦੇ ਵਿੱਚ ਨਫ਼ਰਤ ਦਾ ਏਜੰਡਾ ਜਿਹੜਾ ਇਹਨਾਂ ਦਾ ਮੁੱਢਲੇ ਤੌਰ ਦੇ ਉੱਤੇ ਹੀ ਜਿਹੜਾ ਸਾਮ ਦਾਮ ਦੰਡ ਭੇਦ ਦੇ ਹਥਿਆਰ ਨੇ। ਸੋ ਹਾਲ ਦੀ ਘੜੀ ਜਿਹੜਾ ਹੈ ਇਸ ਸਾਰੇ ਕ੍ਰਾਈਸਿਸ ਦੇ ਵਿੱਚ ਜ਼ਰੂਰ ਮੋਦੀ ਸਰਕਾਰ ਨਜ਼ਰ ਆ ਰਹੀ ਹੈ। ਜਿਹੜੀ ਰਿਜ਼ੈਂਟਮੈਂਟ ਹੈ ਉਹ ਮਲਟੀਪਲ ਲੇਅਰਸ ਨੇ ਉਸ ਦੀਆਂ, ਔਰ ਪਹਿਲੀ ਡਿਫੀਟ ਤਾਂ ਉਹਨਾਂ ਨੂੰ ਸਾਹਮਣੇ ਹੋਈ ਹੈ, ਪਰ ਇਹ ਇਸ ਨੂੰ ਕਿਸੇ ਨਾ ਕਿਸੇ ਹੋਰ ਵੱਡੀ ਸ਼ਰਾਰਤ ਦੇ ਵਿੱਚ ਬਦਲਣਗੇ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਵਾਲ ਲੈਣ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਪ੍ਰਦਰਸ਼ਕਾਂ ਦੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਵਿਊਅਰਸ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ। ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਇਸ ਵਕਤ ਲੈਣ ਬ੍ਰੇਕ ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ।